ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਮਿੰਟੂ ਜੀ ਦਾ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਪਾਵਾਂਗੇ ਚਾਨਣਾ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਜੀ, ਸੋ ਸਭ ਤੋਂ ਪਹਿਲਾਂ ਰੁਖ ਕਰੀਏ ਜੇਕਰ ਪੰਥਕ ਖਬਰ ਦਾ, ਤਾਂ ਪੰਥਕ ਹਲਕਿਆਂ ਦੇ ਵਿੱਚ ਅੱਜ ਉਸ ਸਮੇਂ ਹਲਚਲ ਮਚ ਗਈ ਜਦੋਂ ਅੰਤਰਿਮ ਕਮੇਟੀ ਜਿਹੜੀ ਮੀਟਿੰਗ ਕਰ ਰਹੀ ਸੀ ਤੇ ਉਸ ਦੇ ਵਿੱਚੋਂ ਫੈਸਲਾ ਆਇਆ ਕਿ ਜਥੇਦਾਰ ਸਾਹਿਬ ਨੂੰ ਸੇਵਾ ਮੁਕਤ ਕਰ ਦਿੱਤਾ। ਉਹ ਵੀ ਇੱਕ ਨਹੀਂ ਦੋ। ਕੀ ਹੈ ਜੀ ਸਾਰਾ ਮਾਜਰਾ? ਦੇਖੋ ਗੁਰਪ੍ਰੀਤ ਜੀ, ਇਹ ਲੱਗਦਾ ਪਿਆ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਹਲਚਲ ਹੋਣ ਜਾ ਰਹੀ ਆ। ਜੀ, ਉਹਦੇ ਸੰਕੇਤ ਕਿੱਦਾਂ ਮਿਲਦੇ ਸੀਗੇ? ਤੁਸੀਂ ਯਾਦ ਕਰੋ ਕਿ ਇੱਕ ਤੇ ਧਾਮੀ ਸਾਹਿਬ ਅਸਤੀਫਾ ਦੇ ਗਏ। ਧਾਮੀ ਸਾਹਿਬ ਅਸਤੀਫਾ ਦੇ ਗਏ ਕਿ ਧਾਮੀ ਸਾਹਿਬ ਆਪਣੇ ਆਪ ਨੂੰ ਬਚਾ ਗਏ, ਇਹ ਇੱਕ ਹੋਰ ਵੱਖਰਾ ਸਵਾਲ ਆ। ਤੇ ਕੀ ਉਹਨਾਂ ਦਾ ਇਸ ਤਰ੍ਹਾਂ ਚਲੇ ਜਾਣਾ ਉਹ ਠੀਕ ਹੈ ਤੇ ਆ ਕੇ ਫਿਰ ਕਹਿਣਾ ਮੈਂ ਆਪਣੇ ਅਸਤੀਫੇ ਤੇ ਕਾਇਮ ਆ? ਇਹ ਇੱਕ ਸਵਾਲ ਦੇ ਵਿੱਚੋਂ ਕਹਿ ਲਓ ਕਿ ਸਭ ਸਵਾਲ ਹੋ ਰਿਹਾ। ਜੀ, ਹੁਣ ਜੇ ਗੱਲ ਕਰੀਏ ਕਿ ਦੇਖੋ ਭਰਤੀ ਦਾ ਮਾਮਲਾ ਸੀ ਕਿ ਉਧਰੋਂ ਅਕਾਲੀ ਦਲ ਬਾਦਲ ਕਦੇ 25 ਲੱਖ 30 ਲੱਖ 35 ਲੱਖ, ਮੈਨੂੰ ਨਹੀਂ ਪਤਾ ਕਿੰਨੇ ਲੱਖ ਭਰਤੀ ਕਰ ਚੁੱਕਾ ਹੈ। ਜੀ, ਤੁਸੀਂ ਸੋਚ ਕੇ ਵੇਖੋ ਕਿ ਉਹਨਾਂ ਦੀ ਭਰਤੀ ਨੂੰ ਉਹ ਨਹੀਂ ਮਨਜ਼ੂਰ ਕਰ ਰਹੇ, ਪ੍ਰਵਾਨ ਕਰ ਰਹੇ। ਤੇ ਜਿਹੜੀ 5 ਮੈਂਬਰੀ ਕਮੇਟੀ ਸੀ ਜਿਸ ਨੂੰ ਥਾਪੜਾ ਦੇ ਕੇ ਜਥੇਦਾਰ ਸਾਹਿਬ ਨੇ ਤੋੜਨ ਦਾ ਯਤਨ ਕੀਤਾ, ਉਹਦੀ ਭਰਤੀ ਜਿਹੜੀ ਆ ਕਿ ਉਹ ਅਕਾਲੀ ਦਲ ਬਾਦਲ ਦਾ ਧੜਾ, ਖਾਸ ਤੌਰ ਤੇ ਬਾਦਲ ਫੈਮਿਲੀ ਦਾ ਸਮਰਥਕ ਧੜਾ ਪ੍ਰਵਾਨ ਕਰ ਲਵੇਗਾ? ਕਿਉਂਕਿ ਦੋਨਾਂ ਦੀਆਂ ਭਰਤੀਆਂ ਜਿਹੜੀਆਂ ਉਹਨਾਂ ਦੀਆਂ ਤਰਜੀਹ, ਬਾਦਲ ਦਲ ਦੀ ਭਰਤੀ 'ਚ ਕੁਝ ਦੂਜੀਆਂ ਪੰਥਕ ਜਥੇਬੰਦੀਆਂ ਉਹ ਕਤਈ ਸ਼ਾਮਲ ਨਹੀਂ ਹੋਣਗੀਆਂ। ਜੀ, ਤੇ ਕੀ ਜੇ ਉਹਨਾਂ ਵੱਲੋਂ ਜਿਹੜੀ ਮਤਲਬ ਕਿ ਪ੍ਰਵਾਨਿਤ ਕਮੇਟੀ ਆ, ਜਦੋਂ ਉਹਨਾਂ ਦੇ ਨਾਲ ਸਹਿਯੋਗ ਕੀਤਾ ਜਾਏਗਾ, ਕੀ ਬਾਦਲ ਧੜਾ ਜਾ ਕੇ ਭਰਤੀਆਂ ਉੱਥੇ ਕਰ ਲਏਗਾ ਜਾਂ ਆਪਦੀਆਂ ਪਰਚੀਆਂ ਕਟਾਏਗਾ? ਇਹ ਸਾਫ਼ ਸੀ, ਕਿਉਂਕਿ ਉਹ ਜਿਹੜੀ ਭਰਤੀ ਅਕਾਲੀ ਦਲ ਬਾਦਲ ਦੀ ਸੀਗੀ ਉਹਦੇ ਤੇ ਕਾਂਟਾ ਮਾਰ ਦਿੱਤਾ ਗਿਆ ਇੱਕ ਤਰ੍ਹਾਂ ਨਾਲ। ਤਾਂ ਇੱਥੋਂ ਹੀ ਰਫੜ ਜਿਹੜਾ ਸੀਗਾ ਉਹ ਲੱਗਦਾ ਸੀ ਸੰਕੇਤਕ ਤੌਰ ਤੇ ਕਿ ਹੋਰ ਵਧਣ ਜਾ ਰਿਹਾ। ਤੇ ਅੱਜ ਫਿਰ ਅੰਤਰਿਮ ਕਮੇਟੀ ਦੇ ਵਿੱਚ ਇਹ ਫੈਸਲਾ ਹੋ ਗਿਆ। ਗਿਆਨੀ ਹਰਪ੍ਰੀਤ ਸਿੰਘ ਦੀ ਪਹਿਲਾਂ ਛੁੱਟੀ ਹੋ ਗਈ ਹੈ 26ਵੇਂ ਦਿਨ। 2 ਜਥੇਦਾਰ ਹੋਰ ਲਾਤੇ, ਮਤਲਬ ਕਿ ਤਿੰਨਾਂ ਦਾ ਕੰਮ ਨਿਬੇੜ ਦਿੱਤਾ 1 ਮਹੀਨੇ ਦੇ ਅੰਦਰ ਬਾਹਰ ਹੀ। ਤਿੰਨਾਂ ਦਾ ਕੰਮ ਨਿਬੜ ਗਿਆ। ਹੁਣ ਤਿੰਨੇ ਜਿਹੜੇ ਆ ਉਹ ਨਵੇਂ ਆ ਗਏ। ਬਾਬਾ ਟੇਕ ਸਿੰਘ ਧਨੌਲਾ ਉਹ ਆ ਗਏ ਤਖਤ ਸ੍ਰੀ ਦਮਦਮਾ ਸਾਹਿਬ ਕੇ, ਤੇ ਇਧਰੋਂ ਜਿਹੜੇ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੂੰ ਤਖਤ ਸ੍ਰੀ ਕੇਸਗੜ੍ਹ ਦਾ ਸੁਲਤਾਨ ਸਿੰਘ ਜੀ ਦੀ ਜਗ੍ਹਾ ਤੇ ਲਾ ਦਿੱਤਾ ਗਿਆ ਜਥੇਦਾਰ, ਤੇ ਨਾਲ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਬਣਾ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦਾ। ਤਾਂ ਹੁਣ ਤੁਸੀਂ ਸੋਚ ਕੇ ਦੇਖੋ ਕਿ ਹੈਡ ਗ੍ਰੰਥੀ ਤੇ ਚਲੋ ਰਹਿਣਗੇ ਗਿਆਨੀ ਰਘਵੀਰ ਸਿੰਘ ਜੀ, ਤਾਂ ਹੁਣ 5 ਦੇ ਵਿੱਚੋਂ 3 ਸਿੰਘ ਸਾਹਿਬਾਨ ਉਹ ਕਿਸਦੇ ਹੋ ਗਏ, ਤੇ ਜਿਹੜੇ 2 ਆ ਤੁਹਾਨੂੰ ਪਤਾ ਹੀ ਆ ਉਹਨਾਂ ਦੀ ਵੀ ਕਿਤੇ ਨਾ ਕਿਤੇ ਮਨਜ਼ੂਰੀ ਮਿਲ ਜਾਂਦੀ ਹੈ। ਤਾਂ ਕੁੱਲ ਮਿਲਾ ਕੇ ਇਹੀ ਕਹਾਣੀ ਸੀ ਕਿ ਇਹੀ ਕਹਾਣੀ ਦਾ ਸਾਰ ਸੀਗਾ ਕਿ ਕੀ ਹੁਣ ਗਿਆਨੀ ਰਘਵੀਰ ਸਿੰਘ ਬਤੌਰ ਹੈਡ ਗ੍ਰੰਥੀ ਆਪਣੀਆਂ ਸੇਵਾਵਾਂ ਉੱਥੇ ਦਰਬਾਰ ਸਾਹਿਬ ਵਿਖੇ ਜਾਰੀ ਰੱਖਣਗੇ, ਜਾਂ ਉਹ ਵੀ ਹੌਲੀ ਦੇਣੀ ਬੋਝ ਕੇ ਜੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜਿਹੜਾ ਪਲੇਟਫਾਰਮ ਆ ਕਿ ਉਹ ਉਹਦੇ 'ਚ ਜਾਂ ਸ਼ਾਮਲ ਹੋਣਗੇ? ਇਹ ਵੀ ਇੱਕ ਸੋਚਣ ਦਾ ਵਿਸ਼ਾ, ਵਿਚਾਰਨ ਦਾ ਵਿਸ਼ਾ। ਪਰ ਅੱਜ ਹੋਰ ਵੀ ਚੀਜ਼ਾਂ ਪ੍ਰਤੱਖ ਰੂਪ ਦੇ ਵਿੱਚ ਸਾਡੇ ਸਾਹਮਣੇ ਆਈਆਂ। ਜਿਹੜੀ ਜਮਾਤ ਹੁਣ ਤੱਕ ਕਹਿੰਦੀ ਰਹੀ ਹੈ ਕਿ ਅਸੀਂ ਧਾਰਮਿਕ ਮਾਮਲਿਆਂ 'ਚ ਦਖਲ ਨਹੀਂ ਦਿੰਦੇ, ਅੱਜ ਦੁਨੀਆ ਨੇ ਵੇਖ ਲਿਆ ਕਿ ਧਰਮ ਦੇ ਮਾਮਲੇ ਦੇ ਵਿੱਚ, ਧਾਰਮਿਕ ਸੰਸਥਾਵਾਂ ਦੇ ਮਾਮਲੇ 'ਚ ਸਿਆਸੀ ਦਖਲ ਕਿਸ ਪੱਧਰ ਦਾ ਹੁੰਦਾ ਹੈ। ਦੂਜੀ ਚੀਜ਼ ਕਿ ਅੱਜ ਇੱਕ ਹੋਰ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਕੀ ਅੱਜ ਜਿਹੜੀ ਇਹ ਇੱਕ ਬਹੁਤ ਤਗੜੀ ਹਲਚਲ ਪੈਦਾ ਕੀਤੀ ਗਈ ਆ, ਕੀ ਇਹ ਭਾਰਤ ਦੇ ਵਿੱਚ ਪੰਜਾਬ ਦੀ ਰਾਜਨੀਤੀ ਦਾ ਧੁਰਾ ਸਮਝੇ ਜਾਂਦੇ ਬਾਦਲ ਫੈਮਿਲੀ ਦਾ, ਬਾਦਲ ਪਰਿਵਾਰ ਦਾ ਕੀ ਸਿਆਸੀ ਤੌਰ ਤੇ ਇੱਕ ਅੰਤ ਆ ਗਿਆ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਇਹ ਇੱਕ ਬਹੁਤ ਵੱਡਾ ਸਵਾਲ ਬਣ ਗਿਆ ਕਿ ਕੀ
ਇੱਕ ਐਸਾ ਵੱਡਾ ਕਦਮ ਕਿ ਉਹਨਾਂ ਦੇ ਕੈਰੀਅਰ ਦਾ ਇਹ ਕੋਈ ਗਲਤ ਕਦਮ ਤਾਂ ਨਹੀਂ, ਆਖਰੀ ਗਲਤ ਕਦਮ? ਤੇ ਜਾਂ ਫਿਰ ਇੱਕ ਦੂਸਰਾ ਸਵਾਲ ਵੀ ਬਣਦਾ ਹੈ ਕਿ ਫਿਰ ਕੱਟ ਕਟਾ ਕੇ ਮੋੜੇ, ਜਾਂ ਕਹਿ ਲਓ ਕਿ ਮਝਧਾਰ ਚੋਂ ਕਿਸ਼ਤੀ ਕਿਨਾਰੇ ਲੱਗ ਜਾਏਗੀ। ਇਹ ਵੀ ਇੱਕ ਸਵਾਲ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਪ੍ਰਤੱਖ ਰੂਪ ਦੇ ਵਿੱਚ ਆਪਾਂ ਪਿਛਲੇ ਦਿਨਾਂ ਦੀਆਂ ਕੁਝ ਮਸ਼ਕਾਂ ਨੂੰ ਜੇ ਨੋਟ ਕਰੀਏ ਤੇ ਲੱਗਦਾ ਇਉਂ ਸੀਗਾ ਕਿ ਇਹ ਸਭ ਕੁਝ ਹੋਣਾ। ਹੁਣ ਤੁਸੀਂ ਕਮਾਲ ਦੀ ਗੱਲ ਇਹ ਤੇ ਵੇਖੋ ਕਿ ਐਸਜੀਪੀਸੀ ਦਾ ਤੇ ਪ੍ਰਧਾਨ ਹੀ ਕੋਈ ਨਹੀਂ ਹੈਗਾ ਇਸ ਵੇਲੇ ਮੌਜੂਦਾ ਸਮੇਂ 'ਚ, ਤੇ ਅੰਤਰਿੰਗ ਕਮੇਟੀ 'ਚ ਏਡੇ ਵੱਡੇ ਫੈਸਲੇ ਹੋ ਜਾਂਦੇ ਆ। ਹਾਸੋਹੀਣੀ ਗੱਲ ਆ ਨਾ। ਤੇ ਦੂਜੇ ਪਾਸੇ ਚਲੋ ਕਾਇਦੇ ਦੇ ਮੁਤਾਬਕ ਜੋ ਮਰਜ਼ੀ ਆ, ਪਰ ਐਸਜੀਪੀਸੀ ਦਾ ਪ੍ਰਧਾਨ ਹੋਣਾ ਤੇ ਲਾਜ਼ਮੀ ਆ ਨਾ, ਜੇ ਆਪਾਂ ਵੇਖੀਏ ਸਿਧਾਂਤਕ ਤੌਰ ਤੇ। ਤੇ ਇੱਧਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਹੈ, ਧਾਮੀ ਸਾਹਿਬ ਦੀ ਜਗ੍ਹਾ ਤੇ ਵੀ ਕੋਈ ਨਾ ਕੋਈ ਆ ਜਾਏਗਾ, ਜਾਂ ਤੇ ਕੁਲਵੰਤ ਸਿੰਘ ਮੰਨਨ ਤੇ ਜਾਂ ਰਘੂਜੀਤ ਸਿੰਘ ਵਿਰਕ। ਐਸੀ ਜੀ ਮਤਲਬ ਕਿ ਜਾਣਕਾਰੀ ਜਿਹੜੀ ਹੈ ਬਾਹਰ ਨਿਕਲ ਕੇ ਆ ਰਹੀ ਆ। ਤਾਂ ਫਿਲਹਾਲ ਆਪਾਂ ਕਹਿ ਸਕਦੇ ਹਾਂ ਅੱਜ ਦੇ ਦਿਨ ਇੱਕ ਬਹੁਤ ਵੱਡੀ ਖਬਰ ਬਣੀ ਇਹ ਕਿ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਅੰਤਰਿਮ ਕਮੇਟੀ ਵੱਲੋਂ। ਪਰ ਅਗਾਂਹ ਹੁਣ ਕੀ ਮੁਹਾਜ਼ ਖੁੱਲਦੇ ਨੇ, ਕਿਹੜੇ ਮੋਰਚੇ ਖੁੱਲਦੇ ਨੇ, ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਬਹੁਤ ਸਾਰੇ ਸਵਾਲ ਚੁੱਕ ਕੇ ਕਿਹਾ ਕਿ ਇਹ ਤੇ ਹੁਣ ਸਮੇਂ ਦੇ ਗਰਭ ਦੇ ਵਿੱਚ ਆ ਕਿ ਕਦੋਂ ਕੀ ਵਾਪਰੇਗਾ। ਪਰ ਫਿਲਹਾਲ ਬਹੁਤ ਵੱਡੇ ਪੱਧਰ ਤੇ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਇਸ ਖਬਰ ਦੀ ਚਰਚਾ ਹੈਗੀ ਆ। ਜੀ, ਸੋ ਚਰਚਾ ਹੋਣੀ ਵੀ ਬਣਦੀ ਹੈ ਕਿਉਂਕਿ ਬਹੁਤ ਵੱਡਾ ਇਹ ਪਰਿਵਰਤਨ ਆਇਆ, ਸ਼ਿਫਟ ਆਇਆ। ਹੁਣ ਸਾਰੇ ਲੋਕ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਨੇ ਕਿ ਜਿਹੜੀ ਉਹ 5 ਮੈਂਬਰੀ ਕਮੇਟੀ ਸੀ, ਕੀ ਉਹ ਅੱਗੇ ਵਧੇਗੀ, ਨਹੀਂ ਵਧੇਗੀ, ਕੀ ਹੋਵੇਗਾ? ਭਰਤੀ ਜਿਹੜੀ ਪ੍ਰਕਿਰਿਆ ਅਕਾਲੀ ਦਲ ਵੱਲੋਂ ਚਲਾਈ ਗਈ ਹੈ, ਉਹ ਮਾਨਤਾ ਕਿਵੇਂ ਲੈ ਜਾਊਗੀ? ਜਾਂ ਫਿਰ ਜਿਹੜੇ ਫੈਸਲੇ ਨੇ 2 ਤਰੀਕ ਨੂੰ ਸੁਣਾਏ ਗਏ, ਉਹ ਵਾਪਸ ਹੋ ਜਾਣਗੇ, ਪਲਟ ਦਿੱਤੇ ਜਾਣਗੇ? ਬਹੁਤ ਸਾਰੀਆਂ ਗੱਲਾਂ ਨੇ, ਪਰ ਆਪਾਂ ਚੱਲੀਏ ਮੇਨਲੀ ਜੀ ਤੇ ਅਗਲੀ ਮੇਰੇ ਖਿਆਲ ਦੇ ਨਾਲ ਮੇਨਲੀ ਤੇ ਗੁਰਪ੍ਰੀਤ ਜੀ ਰੌਲਾ ਭਰਤੀ ਦਾ ਹੀ ਆ। ਉਹ ਜੀ ਫੈਸਲਾ ਕੀ ਟਿਕੇਗਾ ਕਿ ਨਹੀਂ, ਬਾਕੀ ਤਾਂ ਸਾਰਾ ਕੁਝ ਜੀ ਜੀ ਹੋ ਗਿਆ ਨਾ। ਬਾਕੀ ਤਾਂ 2 ਜੀ ਦਸੰਬਰ ਵਾਲਾ ਜਿਹੜਾ ਆਦੇਸ਼ ਸੀ ਉਹਦੇ ਮੁਤਾਬਕ ਤਕਰੀਬਨ ਸਭ ਕੁਝ ਹੋ ਗਿਆ। ਗੱਲ ਤੇ ਭਰਤੀ ਦੀ ਹੈ ਨਾ ਕਿ ਜਿੱਥੋਂ ਪਕੜ ਤੇ ਕਹਿ ਲੋ ਕਿ ਇੱਕ ਮੋੜਾ ਕੱਟਣਾ ਹੈ, ਤਾਕਤ ਨੇ ਇੱਕ ਮੋੜਾ ਕੱਟਣਾ। ਫਿਲਹਾਲ ਜੀ ਵੱਡਾ ਮਾਮਲਾ ਭਰਤੀ ਦਾ ਹੀ ਅਟਕਿਆ ਸੀਗਾ ਤੇ ਤੁਸੀਂ ਦੇਖੋ ਕਿ ਉਸ ਮਸਲੇ ਨੂੰ ਹੱਲ ਕਰਨ ਵਾਸਤੇ ਕਿਸ ਤਰ੍ਹਾਂ ਦੇ ਮਸਲੇ ਖੜੇ ਕਰ ਦਿੱਤੇ ਗਏ ਨੇ। ਜੀ ਇਸੇ ਦੇ ਨਾਲ ਮਿੰਟੂ ਜੀ, ਜਿੰਨਾ ਵੱਡਾ ਮਸਲਾ ਤੁਸੀਂ ਇਹ ਭਰਤੀ ਵਾਲਾ ਦੱਸਿਆ, ਉਨਾ ਵੱਡਾ ਮੈਨੂੰ ਲੱਗਦਾ ਮਾਘੀ ਮੇਲੇ ਤੇ ਜਿਹੜਾ ਮਤਾ ਪਾਇਆ ਸੀ ਉਹ ਵੀ ਵੱਡਾ ਕੰਮ ਹੈ ਕਿ ਵਾਪਸ ਲੈਣਾ ਇਹਨਾਂ ਨੇ ਫਕਰੇ ਕੌਮ ਆਪਣੇ ਬਾਪੂ ਜੀ ਵਾਲਾ। ਦੇਖੋ ਕੀ ਬਣਦਾ। ਬਾਕੀ ਆਪਾਂ ਅਗਲੀ ਖਬਰ ਵੱਲ ਚਲੀਏ। ਅਗਲੀ ਖਬਰ ਕਹਿੰਦੀ ਹੈ ਕਿ ਪਾਦਰੀ ਸਾਹਿਬ ਦੇ ਚਰਚੇ ਆ ਕਿ ਸ਼ਾਇਦ ਨੇਪਾਲ ਭੱਜ ਗਏ ਨੇ, ਉਹੋ ਹੀ ਵਾਲੇ ਪਾਦਰੀ ਸਾਹਿਬ ਜਿਹੜੇ ਕਹਿੰਦੇ ਸੀ ਬੋਲਨੇ ਲੱਗੀ। ਆ ਦੇਖੋ ਉਹੀ ਪਾਦਰੀ ਬਜਿੰਦਰ, ਉਹਦੇ ਬਾਰੇ ਅੱਜ ਖਬਰਾਂ ਚੱਲੀਆਂ ਨੇ ਕਿ ਉਹ ਜੀ ਤੇ ਨੇਪਾਲ ਭੱਜ ਗਿਆ, ਇਹ ਦੋਸ਼ ਲੱਗੇ ਆ। ਹਾਲਾਂਕਿ ਜੀ ਐਸਆਈਟੀ ਬਾਰੇ, ਕਿਉਂਕਿ ਐਸਆਈਟੀ ਬਣਾ ਦਿੱਤੀ ਗਈ ਸੀਗੀ ਨਾ ਇਸ ਮਾਮਲੇ ਦੇ ਵਿੱਚ, ਐਸਆਈਟੀ ਬਿਠਾ ਦਿੱਤੀ ਗਈ ਸੀਗੀ ਕਿ ਜਾਂਚ ਪੜਤਾਲ ਹੋਊਗੀ। ਉਹ ਕਹਿੰਦੇ ਕਿ ਭਾਈ ਇਹ ਸਾਨੂੰ ਤੇ ਕੋਈ ਮਾਲੂਮਾਤ ਨਹੀਂ ਹੈਗੀ, ਸਾਨੂੰ ਤੇ ਕੋਈ ਪਤਾ ਨਹੀਂ ਇਹਦਾ ਵੀ ਉਹ ਕਿੱਥੇ ਆ। ਪਰ ਫਿਲਹਾਲ ਇਹੋ ਜਿਹੇ ਦਾਅਵੇ ਜਿਹੜੇ ਆ ਉਹ ਕੀਤੇ ਜਾ ਰਹੇ। ਤਾਂ ਕੁਝ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਇਸ ਗੱਲ ਦਾ ਦਾਅਵਾ ਠੋਕ ਕੇ ਕੀਤਾ ਜਾ ਰਿਹਾ ਕਿ ਵਜਿੰਦਰ ਇੱਥੋਂ ਨੱਸ ਕੇ ਸ਼ਾਇਦ ਨੇਪਾਲ ਚਲ ਗਿਆ। ਪਰ ਨੇਪਾਲ ਤੁਹਾਨੂੰ ਪਤਾ ਨੇਪਾਲ ਤੇ ਜਰੀਆ ਨਾ, ਉੱਥੋਂ ਨੇਪਾਲ ਤੋਂ ਬਾਅਦ ਤੇ ਗਾਂ ਕਿਸੇ ਹੋਰ ਮੁਲਕ ਦੀ ਵੀ ਭਾਲ ਸ਼ੁਰੂ ਹੋ ਜਾਂਦੀ ਹੈ। ਜੇ ਜੀ ਆਪਾਂ ਜੀ ਇਹਨਾਂ ਗੱਲਾਂ ਦੀ ਕੁਖਵੀਂ ਇੱਕ ਨਿਗਾਹ ਮਾਰ ਕੇ ਨਿਚੋੜਵੀਂ ਗੱਲ ਕਰੀਏ ਤੇ ਬਹੁਤ ਸਾਰੇ ਲੋਕ ਹੈ ਜਿਹੜੇ ਵਾਇਆ ਨੇਪਾਲ ਗਾਂ ਭੱਜ ਜਾਂਦੇ ਆ, ਪਰ ਅਸੀਂ ਕੋਈ ਆਪਣੇ ਪੱਧਰ ਤੇ ਪੁਸ਼ਟੀ ਤੇ ਨਹੀਂ ਕਰ ਸਕਦੇ। ਪਰ ਜੇ ਉਹ ਨੇਪਾਲ ਪਾਦਰੀ ਚਲਾ ਗਿਆ ਵਾ ਤਾਂ ਫਿਰ ਇੱਕ ਸਵਾਲ ਤੇ ਬਣੇਗਾ ਨਾ ਕਿ ਤੁਸੀਂ ਆਪਣੇ ਆਪ ਨੂੰ ਅਧਿਆਤਮ ਦੁਨੀਆ ਦੇ ਵਿੱਚ ਬੜਾ ਵੱਡਾ ਕੱਦ ਰੱਖਣ ਵਾਲੇ ਕਹਿੰਦੇ ਹੋ, ਬਹੁਤ ਸਾਰੇ ਚਮਤਕਾਰਾਂ ਦਾ ਦਾਅਵਾ ਹੈ ਜਾਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਜੁੜਦੀਆਂ ਨੇ, ਮੈਂ ਉਧਰ ਨਹੀਂ ਪੈਣਾ ਚਾਹੁੰਦਾ। ਤਾਂ ਮਤਲਬ ਕਿ ਫਿਰ ਤੁਸੀਂ ਇਹ ਤੇ ਦੱਸੋ ਨਾ ਕਿ ਭਾਈ ਕਾਨੂੰਨ ਦਾ ਸਾਹਮਣਾ ਕਿਉਂ ਨਹੀਂ ਜੇ ਕਰਦੇ? ਜੀ ਜੇ ਤੁਸੀਂ ਸੱਚੇ ਹੋ, ਤੁਸੀਂ ਦਾਅਵਾ ਹੀ ਕਰਦੇ ਹੋ ਕਿ ਅਸੀਂ ਸੱਚੇ ਹਾਂ, ਤਾਂ ਫਿਰ ਸੱਚੇ ਬੰਦੇ ਨੂੰ ਡਰ ਕਾਹਦਾ ਹੈ? ਉਹਦੇ ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ, ਫਿਰ ਤੇ ਤੁਸੀਂ ਮੈਦਾਨ ਚ ਆਓ ਨਾ। ਪਰ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਵਜਿੰਦਰ ਤੇ ਅੱਗੇ ਪਰਚੇ ਨੇ ਕਈ, ਵਜਿੰਦਰ ਤੇ ਅੱਗੇ ਵੀ ਪਰਚੇ ਨੇ ਕਈ, ਪਾਸਪੋਰਟ ਵਾਲਾ ਹੈ, 452 506 ਵਾਲਾ ਹੈ, ਸ਼ੋਸ਼ਣ ਦਾ ਇੱਕ ਮਾਮਲਾ ਹੈ। ਤਾਂ ਇਸ ਤਰ੍ਹਾਂ ਅੱਗੇ ਵੀ ਮਾਮਲੇ ਜਿਹੜੇ ਆ ਉਹ ਦਰਜ ਕੀਤੇ ਹੋਏ ਨੇ। ਫਿਲਹਾਲ ਕੋਈ ਆਪਾਂ ਪੁਸ਼ਟੀ ਤੇ ਨਹੀਂ ਆਪਣੇ ਪੱਧਰ ਤੇ ਕਰ ਸਕਦੇ ਗੁਰਪ੍ਰੀਤ ਜੀ, ਪਰ ਇਸ ਮਾਮਲੇ ਦੇ ਵਿੱਚ
ਹੁਣ ਇੱਕ ਵੱਡੀ ਹੋਰ ਵੀ ਮੇਰੇ ਖਿਆਲ ਦੇ ਨਾਲ ਅੱਜ ਅਪਡੇਸ਼ਨ ਸੀਗੀ, ਕਹਿੰਦੇ ਕਿ ਜੋ ਸੈਂਟਰਲ ਵੂਮਨ ਕਮਿਸ਼ਨ ਹੈ, ਇੱਕ ਤੇ ਆਪਣਾ ਹੈ ਨਾ ਇੱਥੇ, ਤੁਹਾਨੂੰ ਪਤਾ ਉਹ ਤੇ ਉਸ ਹਿਸਾਬ ਕਿਤਾਬ ਨਾਲ ਚੱਲਦਾ, ਉਹ ਤੇ ਜ਼ਿਆਦਾ ਚੱਲਦਾ ਨਹੀਂ, ਉਹ ਤੇ ਲਾਈਵ ਹੀ ਚੱਲਦਾ ਜ਼ਿਆਦਾ, ਜੀ ਜੀ ਠੀਕ ਹੈ ਨਾ, ਉਹਨਾਂ ਦਾ ਲਾਈਵ ਜ਼ਿਆਦਾ ਚੱਲਦਾ। ਤਾਂ ਕਹਿਣ ਦਾ ਭਾਵ ਇਹ ਆ ਕਿ ਉਸੇ ਤਰ੍ਹਾਂ ਇੱਕ ਕੇਂਦਰੀ ਬੀਬੀ ਕਮਿਸ਼ਨ ਆ, ਯਾਨੀ ਮਹਿਲਾ ਕਮਿਸ਼ਨ ਆ, ਤਾਂ ਉਹਨਾਂ ਨੇ ਸ਼ਾਇਦ ATR ਮੰਗ ਲਈ ਹੈ। ATR ਹੁੰਦੀ ਹੈ ਐਕਸ਼ਨ ਟੇਕਨ ਰਿਪੋਰਟ, ਕਿ 2-3 ਦਿਨਾਂ ਦੇ ਵਿੱਚ FIR ਤੇ ਐਕਸ਼ਨ ਟੇਕਨ ਰਿਪੋਰਟ ਜਿਹੜੀ ਆ ਉਹ ਲੈ ਕੇ ਆਓ, ਯਾਨੀ ਇਹਨੂੰ ਤੁਰੰਤ ਗ੍ਰਿਫਤਾਰ ਕਰੋ। ਇਹ ਮਸਲਾ ਕੀ ਹੈ? ਤੁਹਾਨੂੰ ਪਤਾ ਕਿ RSS ਖਾਸ ਤੌਰ ਤੇ ਜੇ ਤੁਸੀਂ ਦੇਖੋਗੇ, RP ਸਿੰਘ ਜਿਹੜੇ ਉਹਨਾਂ ਦੇ ਇੱਕ ਸਿੱਖ ਫੇਸ ਨੇ, ਉਹ ਬਹੁਤ ਵੱਡੇ ਪੱਧਰ, ਉਹਨਾਂ ਨੇ ਤੇ ਤੁਹਾਨੂੰ ਯਾਦ ਹੋਣਾ ਨਾ SGPC ਨੂੰ ਵੀ ਇੱਕ ਵਾਰੀ ਕਹਿ ਦਿੱਤਾ ਸੀਗਾ, ਤੇ ਬੜਾ ਵਿਵਾਦ ਹੋਇਆ ਸੀਗਾ ਈਸਾਈਆਂ ਨੂੰ ਲੈ ਕੇ। ਤਾਂ ਮੇਰੇ ਖਿਆਲ ਦੇ ਨਾਲ ਉੱਥੇ ਜਿਹੜਾ ਹੁਣ ਜਿਵੇਂ ਆਪਣੇ ਵਾਲਾ ਇੱਥੇ ਦਾ ਮਹਿਲਾ ਕਮਿਸ਼ਨ ਆ, ਕਹਿਣ ਨੂੰ ਜੀ ਤੇ ਨਹੀਂ ਕਰਦਾ, ਪਰ ਆਪਾਂ ਨੂੰ ਵੀ ਪਤਾ ਹੈ ਨਾ ਕਿ ਜੇ ਬਲਕਾਰ ਸਿੱਧੂ ਅਵਾ ਤਵਾ ਬੋਲਦਾ ਬੀਬੀਆਂ ਬਾਰੇ ਤੇ ਕਮਿਸ਼ਨ ਖਾਮੋਸ਼ ਖਾਮੋਸ਼, ਜਿਵੇਂ ਸ਼ਤਰੂਗਨ ਕਹਿੰਦਾ ਹੁੰਦਾ ਸੀ। ਤੇ ਜੇ ਕੋਈ ਅਈਓ ਗੱਲ ਕਾਂਗਰਸੀ ਕਹਿ ਦਿੰਦਾ ਤੇ ਹੁਣ ਨੂੰ ਐਲੀ ਕਰਕੇ ਪੈ ਜਾਣਾ ਸੀਗਾ ਕਮਿਸ਼ਨ ਨੇ। ਤਾਂ ਇਹੀ ਫਰਕ ਹੁੰਦਾ। ਤਾਂ ਉੱਥੇ ਵੀ ਲੱਗਦਾ ਕਿ ਜਿਹੜਾ ਐਕਸ਼ਨ ਲਿਆ ਗਿਆ ਹੈ ਗੁਰਪ੍ਰੀਤ ਜੀ, ਉਹਦੇ ਪਿੱਛੇ ਵੀ ਫਿਰ ਕਿਤੇ ਨਾ ਕਿਤੇ ਕੁਝ ਕਾਰਕ ਤੇ ਰਾਜਨੀਤਿਕ ਲੱਗਦੇ ਆ ਨਾ, ਕਿਉਂਕਿ ਈਸਾਈਆਂ ਦੇ ਨਾਲ RSS ਦੀ ਟਸਲ ਤੇ ਆਪਾਂ ਨੂੰ ਪਤਾ ਹੀ ਆ। ਤਾਂ ਫਿਲਹਾਲ ਇਹ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਆ ਕਿ ਜਿਹੜਾ ਕੇਂਦਰੀ ਮਹਿਲਾ ਕਮਿਸ਼ਨ ਹੈ ਉਸ ਨੇ ਵੀ ਇਸ ਮਾਮਲੇ ਦਾ ਨੋਟਿਸ ਲੈ ਲਿਆ, ਯਾਨੀ ਇਹ ਮਾਮਲਾ ਹੁਣ ਹਾਈ ਪ੍ਰੋਫਾਈਲ ਬਣ ਗਿਆ ਹੈ। ਦੋਸ਼ ਤੇ ਲੱਗੇ ਸਨ, ਹਾਈ ਪ੍ਰੋਫਾਈਲ ਬਣਦਾ ਨਜ਼ਰ ਆ ਰਿਹਾ ਹੈ ਜੀ। ਹਾਈ ਪ੍ਰੋਫਾਈਲ ਜ਼ਰੂਰ ਬਣੇਗਾ, ਇਹ ਮਾਮਲਾ ਅੱਗੇ ਵੀ ਵਧਣਾ ਚਾਹੀਦਾ ਹੈ। 2 ਸਾਲ ਪਹਿਲਾਂ ਹੁਣ ਤੋਂ ਇਹਨਾਂ ਦੇ ਇੱਥੇ ਜਲੰਧਰ ਦੇ ਵਿੱਚ ਹੀ ਤਾਜਪੁਰ ਪਿੰਡ 'ਚ ਸਥਿਤ ਘਰ ਦੇ ਵਿੱਚ ਵੀ ਪੁਲਿਸ ਤੇ ਇਨਕਮ ਟੈਕਸ ਦੀ ਰੇਡ ਹੋਈ ਸੀ ਬਹੁਤ ਵੱਡੇ ਪੱਧਰ ਦੇ ਉੱਪਰ। ਮਾਮਲੇ ਤੇ ਤਾਂ ਤੁਸੀਂ ਵੀ ਬਹੁਤ ਸਾਰੇ ਗਣਾਏ ਨੇ, ਤੇ ਵੈਸੇ ਵੀ ਖੁੱਲਣਾ ਵੀ ਹੈ ਇਹ ਮਾਮਲਾ, ਕਿਉਂਕਿ ਜਿੱਦਾਂ ਤੁਸੀਂ ਕੇਂਦਰ ਸਰਕਾਰ ਦੀ ਗੱਲ ਕੀਤੀ ਹੈ, ਜਦੋਂ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਪੰਜਾਬ 'ਚ ਸੀ ਤਾਂ ਜਲੰਧਰ ਦੀ PAP ਗਰਾਊਂਡ ਦੇ ਵਿੱਚ ਖੜ ਕੇ ਹੀ ਅਮਿਤ ਸ਼ਾਹ ਹੁਣੀ ਇਹ ਗੱਲ ਆਖੀ ਸੀ ਕਿ ਜਿਹੜਾ ਧਰਮ ਪਰਿਵਰਤਨ ਦਾ ਬਹੁਤ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ ਪੰਜਾਬ 'ਚ, ਅਸੀਂ ਇਹਦੇ ਤੇ ਵੀ ਸਖਤ ਕਾਰਵਾਈ ਕਰਾਂਗੇ। ਸੋ ਇੱਕ ਐਂਗਲ ਉਹ ਵੀ ਹੈ ਇਸ ਚੀਜ਼ ਦਾ ਕਿ ਭਾਜੜਾ ਤਾਂ ਪਾਉਣਗੇ ਫਿਰ ਅਗਲੇ। ਸੋ ਅਗਲੀ ਖਬਰ ਵੱਲ ਆਪਾਂ ਚੱਲਦੇ ਹਾਂ, ਚੰਨੀ ਸਾਹਿਬ ਦੀ ਗੱਲ ਕਰਦੇ ਹਾਂ। ਚੰਨੀ ਸਾਹਿਬ ਜਿਹਨੂੰ ਵੀ ਲੈਂਦੇ ਨੇ ਆਡੇ ਹੱਥੀਂ ਹੀ ਲੈਂਦੇ ਨੇ, ਉਹਨਾਂ ਦੇ ਬਿਆਨ ਚਰਚਾ 'ਚ ਰਹਿੰਦੇ ਨੇ। ਤੇ ਮੈਂ ਤਾਂ ਕੱਲ ਸੁਣ ਰਿਹਾ ਸੀ, ਕਹਿੰਦੇ ਵੀ ਇਹਨਾਂ ਨੇ ਖੇਤੀ ਕਦੋਂ ਕਰ ਲਈ, ਇਹ ਤਾਂ ਜੰਮਦੇ ਹੀ ਭੰਡਾ ਨਾ ਤੁਰ ਪਏ, ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਚਲੋ ਆਪਾਂ ਕਿਉਂ ਬੋਲ ਰਹੇ ਹਾਂ, ਪਰ ਇਹ ਕਹਿੰਦੇ ਜੀ 4 ਵਜੇ ਸ਼ੁਰੂ ਹੋ ਜਾਂਦੇ ਨੇ। ਸਾਹਿਬ ਇਹ ਕੀ ਕਹੀ ਜਾਂਦੇ ਨੇ, ਕਿਹੜੀ ਗੱਲ ਨੂੰ 4 ਵਜੇ ਸ਼ੁਰੂ ਕਰ ਲੈਂਦੇ ਨੇ ਮਾਨ ਸਾਹਿਬ? ਨਹੀਂ, ਚੰਨੀ ਸਾਹਿਬ ਕੰਮ ਕਰਨ, ਉਹ ਕਹਿੰਦੇ ਨਾ ਤੁਮ ਕਰੋ ਤੇ ਰਾਸ ਲੀਲਾ ਤੇ ਹਮ ਕਰੇ ਤੇ ਕਰੈਕਟਰ ਢੀਲਾ। ਕਰੈਕਟਰ ਢੀਲਾ, ਜੀ ਜੀ। ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਆ ਵੀ ਕੀਤਾ, ਮੈਂ ਆ ਵੀ ਕੀਤਾ, ਮੈਂ ਆ ਵੀ ਕੀਤਾ, ਕਿਆ ਗੱਲ ਕਰਤੀ ਯਾਰ ਮੈਂ ਤਾਂ ਉਦੋਂ ਤੇ ਸਭ ਅੱਛਾ ਹੈ। ਤੇ ਜਦੋਂ ਮਾਨ ਸਾਹਿਬ ਕਹਿੰਦੇ ਆ ਕਿ ਮੈਂ ਵੀ ਪਟਿਆਂ ਨੂੰ ਬਰੋਜ਼ਾ ਲਾਉਂਦਾ ਰਿਹਾ, ਮੈਂ ਵੀ ਉੱਥੇ ਪੱਖਿਆ ਲਾ ਕੇ ਇੰਜਣ ਤੇ ਸੌਂਦਾ ਰਿਹਾ ਉੱਥੇ ਖੇਤ ਦੇ ਵਿੱਚ, ਤਾਂ ਭਾਈ ਫਿਰ ਹੁਣ ਸਾਨੂੰ ਤੇ ਪਤਾ ਨਹੀਂ ਤੁਹਾਡੇ ਚੋਂ ਕੌਣ ਕੀ ਕੁਝ ਕਰਦਾ ਰਿਹਾ। ਅਸੀਂ ਤੇ ਇਹੀ ਸੁਣਦੇ ਆ ਵੀ ਛੋਟਾ ਹੁੰਦਾ ਨਰਿੰਦਰ ਮੋਦੀ ਮਗਰਮੱਛੀ ਫੜ ਕੇ ਲੈ ਆਇਆ ਸੀ। ਅਸੀਂ ਕੀ ਕਰ ਸਕਦੇ ਜੀ, ਅਸੀਂ ਤੇ ਮਜਬੂਰ ਲੋਕ ਆ, ਅਸੀਂ ਤੇ ਸੁਣ ਹੀ ਸਕਦੇ ਆ ਤੁਹਾਨੂੰ। ਜੀ ਖੈਰ ਦੇਖੋ, ਗੱਲ ਇਹ ਆ ਕਿ ਕਾਂਗਰਸ ਜਿਹੜੀ ਹੈ ਨਾ ਉਹ CM ਮਾਨ ਤੇ ਲਗਾਤਾਰ ਹਮਲਾਵਰ ਹੋ ਰਹੀ ਆ, ਤੇ ਮੇਰੇ ਖਿਆਲ ਦੇ ਨਾਲ ਰਣਨੀਤਿਕ ਤਰੀਕੇ ਨਾਲ ਹਮਲਾਵਰ ਹੋ ਰਹੀ ਆ। ਬੀਤੇ ਦਿਨੀ ਇੱਕ ਬੜਾ ਵਾਇਰਲ ਹੋਇਆ ਸੀਗਾ ਕਲਿੱਪ, ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਸਨ ਕਿ ਇਹ ਹੋਰ ਹੀ ਖੋਪੇ ਜੇ ਲਾਈ ਫਿਰਦਾ, ਤੇ ਤੁਹਾਨੂੰ ਪਤਾ ਇਹਦੇ ਪਿੱਛੇ ਕਹਾਣੀ ਕੀ ਹੈ। ਹੁਣ ਸਾਡੇ ਵਰਗੇ ਸਵਾਲ ਕਰਦੇ ਆ ਕਿ ਦੱਸ ਦਿਓ ਜੀ। ਕਹਿੰਦੇ ਜੀ ਇਹ ਝਵਾਲ ਦੇ ਵਿੱਚ ਜਦੋਂ ਗਏ ਨੇ, ਕਹਿੰਦੇ ਵੀ ਉਸ ਵੇਲੇ ਨਾਲ ਇੱਕ ਫਿਲਮੀ ਐਕਟਰ ਸੀ, ਤੇ ਇਹ ਅੰਦਰ ਬੈਠੇ ਤੇ ਕੰਮ ਜਿਹੜਾ ਉਹ ਫੁਲਟਾਸ ਹੋ ਗਿਆ। ਹੁਣ ਸਮਝਦੇ ਆ ਨਾ, ਮੈਂ ਕੁਝ ਕੋਡ ਵਰਡ ਹੀ ਬੋਲਾਂਗਾ, ਤੁਸੀਂ ਸਮਝੀ ਜਾਣਾ ਵੀ ਕੰਮ ਫੁਲਟਾਸ ਹੋ ਗਿਆ। ਤੇ ਜਦੋਂ ਫੁਲਟਾਸ ਹੋ ਗਿਆ, ਪੀਣ ਖਾਣ ਵਾਲਿਆਂ ਨੇ ਸਮਝ ਜਾਣਾ ਸਭ ਕੁਝ ਫੁਲਟਾਸ ਹੋ ਗਿਆ। ਉਹ ਕਹਿੰਦੇ ਵੀ ਘਰੋਂ ਫੋਨ ਆਇਆ ਕਿ ਜਾ ਕੇ ਇਹਨੂੰ ਸੰਭਾਲੋ। ਤੇ ਉਹ ਕਹਿੰਦੇ ਵੀ ਇਹਨਾਂ ਦਾ ਰਿਸ਼ਤੇਦਾਰੀ ਚ ਹੀ ਜਿਹੜਾ PSO ਸੀਗਾ ਉਹ ਗਿਆ ਵਾ, ਤੇ ਉੱਥੇ ਕੰਮ ਧੌਲ ਤੱਪਾ, ਤੇ ਉਹਦੇ ਕਰਕੇ ਵੀ ਅੱਖਾਂ ਤੇ ਖੋਪੇ ਚੜੇ ਨੇ। ਇਹ ਹੁਣ ਦੇਖੋ ਬਈ ਦਾਅਵੇ ਹੈ ਨਾ, ਤੇ ਅਸੀਂ ਕੁਝ ਨਹੀਂ ਕਹਿ ਸਕਦੇ, ਕਿਤੇ ਸਾਡੇ ਨਾਲ ਮਗਰ ਪੈ ਜਿਓ। ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੇ CM ਸਾਹਿਬ ਜਿਹੜੇ ਮਾਨ ਆ,
ਉਹਨਾਂ ਤੇ ਹਮਲਾ ਕੀਤਾ ਚੰਨੀ ਸਾਹਿਬ ਨੇ। ਉਹ ਕਹਿੰਦੇ 4 ਵਜੇ ਤੋਂ ਕੰਮ ਸ਼ੁਰੂ ਹੋ ਜਾਂਦਾ, ਯਾਨੀ ਪਿਆਲਾ ਖੜਕ ਜਾਂਦਾ। ਜੀ ਕੰਮ ਕਦੋਂ ਹੋਊਗਾ ਪੰਜਾਬ ਦੇ ਵਿੱਚ? ਉਹ ਕਹਿੰਦੇ ਆ ਕਿ ਰੈਵਨਿਊ ਸੁਧਾਰ ਦੀ ਪਲੈਨਿੰਗ ਨਹੀਂ। ਦੇਖੋ ਇਹ ਨਾ ਹੁਣ ਕੰਮ ਕਾਫੀ ਚੱਲ ਰਿਹਾ। ਜੇ ਤੁਸੀਂ ਦੇਖੋਗੇ ਤਾਂ ਅੱਜ ਇੱਕ ਹੋਰ ਵੀ ਭੇਡ ਜਿਹੜਾ ਸੀ ਉਹ ਦਿਲਚਸਪ ਸੀਗਾ, ਇਹ ਬਿਆਨਬਾਜ਼ੀਆਂ ਨੇ। ਇਹਦੇ ਚੋਂ ਨਿਕਲਣਾ ਕੱਖ ਨਹੀਂ, ਇਹ ਮਨੋਰੰਜਨ ਹੈ ਸਿਰਫ ਤੇ ਸਿਰਫ। ਤਾਂ ਤੁਸੀਂ ਵੇਖੋ ਕਿ ਇਹਨਾਂ ਦਾ ਕੁਲਵੀਰ ਸਿੰਘ ਜੀਰਾ, ਉਹ ਪਤਾ ਨਹੀਂ ਕੀ ਉਹਨੂੰ ਹੁੰਦਾ, ਤੇ ਉਹ ਕਹਿੰਦਾ ਆਜੋ ਮੂਤ ਮੂਤ ਖੇਡੀਏ। ਤੁਹਾਨੂੰ ਪਤਾ ਕੀ ਹੁੰਦਾ ਮੂਤ ਮੂਤ? ਜੀ ਉਹ ਹੁੰਦਾ ਡੋਪ ਟੈਸਟ। ਵੀ ਡੋਪ ਟੈਸਟ ਖੇਡੀ, ਉਹਨੂੰ ਮੂਤ ਟੈਸਟ ਕਹਿ ਦਿੰਦੇ ਆ ਕਿ ਡੋਪ ਟੈਸਟ। ਉਹ ਕਹਿ ਦਿੰਦਾ ਆਜੋ ਡੋਪ ਟੈਸਟ ਕਰਾਓ, ਮੈਂ ਕਰਵਾਉਣਾ ਹੁੰਦਾ। ਤੁਹਾਨੂੰ ਯਾਦ ਹੋਣਾ ਇੱਕ ਕੁਰਸੀ ਜੀ ਲਾ ਕੇ ਤੇ ਉਹ ਸ਼ੀਸ਼ੀਆਂ ਮੂਤਨ ਵਾਲੀਆਂ ਰੱਖ ਕੇ ਤੇ ਬੈਠਾ ਸੀਗਾ ਕੁਲਵੀਰ ਜੀਰਾ ਇੱਕ ਵਾਰੀ ਕਿ ਸੁਖਬੀਰ ਬਾਦਲ ਆਵੇ। ਜੀ ਸੁਖਬੀਰ ਬਾਦਲ ਤੇ ਗਿਆ ਨਹੀਂ, ਚਲੋ ਉਹਨੇ ਕੀ ਚਾਹਣਾ ਆ। ਤੇ ਹੁਣ ਕੁਲਵੀਰ ਜੀਰੇ ਨੇ ਫੇਰ ਮੁੱਦਾ ਚੱਕ ਲਿਆ ਤੇ ਉਹ ਤੋਂ ਬਾਅਦ ਨਾਂ ਲੈਤਾ ਲਾਲਜੀਤ ਭੁੱਲਰ ਦਾ ਡੋਪ ਟੈਸਟ ਵਾਲੇ ਚੱਕਰ ਦੇ ਵਿੱਚ। ਤੇ ਲਾਲਜੀਤ ਭੁੱਲਰ ਕਹਿੰਦਾ ਡੋਪ ਟੈਸਟ ਨੂੰ ਤੇ ਛੱਡੋ, ਇਹਦਾ DNA ਟੈਸਟ ਕਰਵਾਓ। ਇਹਦੇ ਨੈਣ ਨਕਸ਼, ਇੱਕ ਨਾਮ ਲਿਆ ਉਹਨੂੰ, ਇਹਦੇ ਨੈਣ ਨਕਸ਼ ਤੇ ਜੀਰੇ ਦੇ ਫਲਾਣੇ ਬੰਦੇ ਨਾਲ ਮਿਲਦੇ। ਉਹ ਵੀ ਸਿਆਸਤ ਦੇ ਵਿੱਚ ਬਈ ਇਹ ਕਿੱਡੀਆਂ ਬੇਕਾਰ ਗੱਲਾਂ ਨੇ। ਤਾਂ ਮੈਂ ਸ਼ੁਰੂ ਚ ਹੀ ਕਹਿ ਦਿੱਤਾ ਹੈ ਕਿ ਚਲੋ ਵੱਡੇ ਲੋਕਾਂ ਦੇ ਇਹ ਬਿਆਨ ਜਿਹੜੇ ਆ ਸਾਨੂੰ ਵੀ ਕੋਟ ਕਰਨੇ ਪੈਂਦੇ ਆ, ਸਾਨੂੰ ਵੀ ਕਹਿ ਲਓ ਕਿਤੇ ਨਾ ਕਿਤੇ ਵਿਸ਼ਲੇਸ਼ਣ ਚ ਲੈਣੇ ਪੈਂਦੇ ਆ। ਪਰ ਮੇਰੇ ਖਿਆਲ ਦੇ ਨਾਲ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਹੈ ਫਾਲਤੂ ਹੀ ਆ, ਉਹਦੇ ਵਿੱਚੋਂ ਨਿਕਲਣਾ ਕੁਛ ਨਹੀਂ, ਪਾਣੀ ਚ ਮਧਾਣੀ ਵਾਲਾ ਹਿਸਾਬ ਕਿਤਾਬ ਆ। ਤਾਂ ਇਹ ਚੰਨੀ ਸਾਹਿਬ ਬੋਲੇ ਆ ਕਿ ਸੀਐਮ ਦਾ ਮਸਲਾ ਹੱਲ ਕਰਨ ਦੀ ਬਜਾਏ ਉਹ ਖੁਦ ਹੀ ਲੜ ਪਏ ਆ। ਤੇ ਇਸ ਤੋਂ ਇਲਾਵਾ ਨਾਲ ਉਹਨਾਂ ਨੇ ਕਿਹਾ ਕਿ ਸੀਐਮ ਦੀ ਸ਼ਹਿਤੀ ਮਾਈਨਿੰਗ ਹੋ ਰਹੀ ਆ, ਤੇ ਫਿਰ ਜਿਵੇਂ ਮੈਂ ਕਿਹਾ ਕਿ ਰੈਵਨਿਊ ਸੁਧਾਰਨ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ। ਪਰ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਸੀਐਮ ਮਾਨ ਨੇ ਜਿਵੇਂ ਹੀ ਆਪਣੇ ਅਕਸ ਨੂੰ ਸੁਧਾਰਨ ਦਾ ਯਤਨ ਸ਼ੁਰੂ ਕੀਤਾ ਹੈ, ਵੀ ਆਪਣੀ ਇੱਕ ਛਵੀ ਜਿਹੜੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਕਿ ਮਸਲਾ ਜਿਹੜਾ ਹੈ ਨਾ, ਉਹ ਮਸਲਾ ਕੱਲਾ ਇਹ ਨਹੀਂ ਹੈ ਕਿ ਆਡਾ ਲੱਗਾ ਕਿਸਾਨਾਂ ਨਾਲ ਜਾਂ ਰੈਵਨਿਊ ਵਾਲਿਆਂ ਨਾਲ। ਕਿਤੇ ਨਾ ਕਿਤੇ ਮਾਨ ਸਾਹਿਬ ਦੀ ਲੜਾਈ ਖੁਦ ਦੇ ਨਾਲ ਵੀ ਹੈ ਨਾ। ਕਈ ਵਾਰ ਇਨਸਾਨ ਨੂੰ ਗੁਰਪ੍ਰੀਤ ਜੀ ਖੁਦ ਨਾਲ ਲੜਨਾ ਪੈਂਦਾ, ਹਾਲਾਤ ਨਾਲ ਲੜਨਾ। ਤਾਂ ਮਾਨ ਸਾਹਿਬ ਦੀ ਲੜਾਈ ਖੁਦ ਨਾਲ ਵੀ ਹੈ ਕਿ 3 ਸਾਲ ਮਾਨ ਸਾਹਿਬ ਨੇ ਖੁਦ ਨੂੰ ਤਬਾਹ ਕਰ ਲਿਆ। ਠੀਕ ਹੈ ਜੀ। ਤਾਂ ਹੁਣ ਕਿਤੇ ਨਾ ਕਿਤੇ ਮਾਨ ਸਾਹਿਬ ਉਸ ਜੋ ਆਪਣੇ ਹੱਥੀਂ ਉਹਨਾਂ ਨੇ ਆਪਣੀ ਛਵੀ ਨੂੰ ਬਿਲਕੁਲ ਜਿੱਦਾਂ ਕਹਿ ਲਈਏ ਨਾ ਕਿ ਨੇਸਤਨਾਬੂਦ ਕਰ ਲਿਆ ਲਗਭਗ, ਤਾਂ ਉਸ ਨੂੰ ਉਹ ਰਿਪੇਅਰ ਕਰ ਰਹੇ ਨੇ। ਉਹ ਲੜਾਈ ਖੁਦ ਨਾਲ ਵੀ ਹੈ। ਇਸ ਕਰਕੇ ਕਾਂਗਰਸੀਆਂ ਨੂੰ ਪਤਾ ਕਿ ਇਹ ਵੇਲਾ ਹੈ ਕਿ ਜਦੋਂ ਥੱਲੇ ਪਰਸੈਪਸ਼ਨ ਬਦਲਦੀ ਹੈ। ਦੇਖੋ ਪਰਸੈਪਸ਼ਨ ਤੇ ਬਦਲ ਰਹੀ ਹੈ ਨਾ ਥੱਲੇ। ਜੀ ਜੀ ਜਿਹੜੇ ਲੋਕ ਤਸਕਰਾਂ ਤੇ ਸਖਤ ਕਾਰਵਾਈ ਚਾਹੁੰਦੇ, ਉਹ ਕਹਿੰਦੇ ਮਾਨ ਸਾਹਿਬ ਨੇ ਹੁਣ ਦੱਬੀ ਆ ਕਿਲੀ। ਜਿਹੜੇ ਲੋਕ ਤਹਿਸੀਲਾਂ ਚੋਂ ਖੱਜਲ ਹੋ ਕੇ ਮੁੜਦੇ ਆ, ਉਹ ਕਹਿੰਦੇ ਠੀਕ ਹੈ ਦੱਬੀ ਆਓ ਕੰਮ। ਤਾਂ ਪਰਸੈਪਸ਼ਨ ਬਦਲਦੀ ਹੈ ਨਾ। ਤਾਂ ਜਿਹੜੀ ਵਿਰੋਧੀ ਧਿਰ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਕਿ ਥੱਲੇ ਪਰਸੈਪਸ਼ਨ ਬਦਲ ਰਹੀ ਹੈ ਜਾਂ ਬਦਲਣ ਦਾ ਯਤਨ ਕੀਤਾ ਜਾ ਰਿਹਾ, ਤਾਂ ਫਿਰ ਇਹ ਐਂ ਕੁੜੀ ਮੋੜ ਜਿਹੜੇ ਆ ਬਿਆਨਾਂ ਰਾਹੀਂ ਦਿੱਤੇ ਜਾਂਦੇ ਆ। ਜੀ ਇਹ ਤਾਂ ਹੈ, ਪਰ ਇਹੋ ਜਿਹੇ ਬਿਆਨ ਦੂਰ ਤੱਕ ਤਾਂ ਜਾਂਦੇ ਨੇ, ਇਹਨਾਂ 'ਚ ਪ੍ਰੋਡਕਟਿਵ ਕੁਝ ਨਹੀਂ ਹੁੰਦਾ, ਕਿਸੇ ਦੇ ਫਾਇਦੇ ਦੀ ਗੱਲ ਕੋਈ ਨਹੀਂ ਹੁੰਦੀ। ਉਹਦੇ ਨਾਲ ਲੋਕਾਂ ਦਾ ਸਮਾਂ ਹੀ ਖਰਾਬ ਕੀਤਾ ਜਾ ਸਕਦਾ। ਪਰ ਗੱਲ ਕਰਨੀ ਹੈ ਤਾਂ ਪ੍ਰੋਡਕਟਿਵ ਕਰੋ, ਮੁੱਦਿਆਂ ਤੇ ਬਹਿਸ ਕਰੋ। ਜਿਸ ਤਰੀਕੇ ਦੇ ਨਾਲ ਸਾਊਥ ਇੰਡੀਅਨ ਸਟੇਟਾਂ ਦੀ ਜਦੋਂ ਗੱਲ ਕਰਦੇ ਆ, ਉੱਥੇ ਜਿਸ ਕਿਸਮ ਦੀ ਲੜਾਈ ਹੋ ਰਹੀ ਹੈ, ਉਹਨਾਂ ਨੂੰ ਫੋਲੋ ਕਰ ਲਓ ਘੱਟੋ ਘੱਟ। ਅੱਗੇ ਚੱਲਦੇ ਆ ਜੀ। ਕਾਂਗਰਸ ਨੂੰ ਧੜੇਬੰਦੀ ਨੇ ਡੋਬਿਆ ਹੈ, ਪ੍ਰਧਾਨ ਸਾਹਿਬ ਕਹਿ ਰਹੇ ਨੇ, ਪਰ ਉਧਰ ਇੰਚਾਰਜ ਸਾਹਿਬ ਕਹੀ ਜਾਂਦੇ ਸੀ ਕਿ ਸਭ ਚੰਗਾ ਹੈ। ਸਭ ਚੰਗਾ ਹੈ ਜੀ। ਤਾਂ ਗੱਲ ਇਹ ਹੈ ਕਿ ਇਹਨਾਂ ਨੇ ਇਕਜੁੱਟ ਕਰਨ ਤੇ 2 ਸਾਲਾਂ ਬਾਅਦ 2027 ਦੇ ਵਿੱਚ ਹੋਣ ਵਾਲੇ ਵਿਧਾਨ ਸਭਾ ਦੇ ਇਲੈਕਸ਼ਨ ਵਾਸਤੇ ਮੋਹਾਲੀ ਦੇ ਡੇਰਾਬੱਸੀ ਤੋਂ ਕਾਂਗਰਸ ਨੇ ਜੁੜੇਗਾ ਵਲਾਕ ਤੇ ਜਿੱਤੇਗੀ ਕਾਂਗਰਸ ਮੁਹਿੰਮ ਸ਼ੁਰੂ ਕੀਤੀ ਹੈ। ਤੇ ਇਸ ਮੁਹਿੰਮ ਦੇ ਵਿੱਚ ਪੂਰੇ 234 ਬੂਥ ਜਿਹੜੀ ਹੈ ਉਹ ਕਵਰ ਕਰੇਗੀ ਇਹ ਕੰਪੇਨ। ਤੇ ਗੱਲ ਇਹ ਆ ਕਿ ਇਹਦੇ ਵਿੱਚ ਰਾਜਾ ਵੜਿੰਗ ਬੋਲੇ ਆ, ਉਹਨਾਂ ਨੇ ਕਿਹਾ ਕਿ ਗੱਲ ਇਹ ਆ ਕਿ ਕੁਝ ਕਾਰਕੁਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਵੱਡੇ ਲੋਕ ਜਾਂ ਵੱਡੇ ਨੇਤਾ ਜਿਹੜੇ ਆ ਉਹ ਧੜੇਬੰਦੀ ਕਰਦੇ ਆ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਗੁੱਟ ਆ ਜਾਂ ਧੜੇ ਆ, ਇਹ ਸਦੀਆਂ ਤੋਂ ਬਣਦੇ ਆਏ ਆ ਤੇ ਅੱਗੇ ਵੀ ਬਣਦੇ ਰਹਿਣਗੇ। ਪਰ ਇਸ ਧੜੇਬੰਦੀ ਤੇ ਆਪਸੀ ਲੜਾਈ ਦੇ ਕਰਕੇ ਪਿਛਲੇ ਇਲੈਕਸ਼ਨ 'ਚ ਅਸੀਂ 58 ਤੋਂ 18 ਤੇ ਆ ਗਏ। ਜਿਸ ਘਰ 'ਚ ਆਪਸ 'ਚ ਲੜਾਈ ਹੁੰਦੀ ਹੈ ਉੱਥੇ ਨੁਕਸਾਨ ਹੋ ਸਕਦਾ ਹੈ। ਇਹ ਤੋਂ ਬਚਣ ਦੀ ਜ਼ਰੂਰਤ ਹੈ। ਪੰਜਾਬ ਹੀ
ਇੱਕ ਮਾਤਰ ਰਾਜ ਹੈ, ਇੱਕ ਸਟੇਟ ਐਸੀ ਹੈ ਜਿੱਥੇ ਕਾਂਗਰਸ ਦੇ ਪ੍ਰਧਾਨ ਤੇ ਸੀਐਲਪੀ ਨੇਤਾ ਦੇ ਵਿੱਚ ਕੋਈ ਆਪਸੀ ਲੜਾਈ ਨਹੀਂ। ਦੇਖੋ ਇੱਕ ਪ੍ਰਾਪਤੀ ਦੱਸ ਰਹੇ ਨੇ ਰਾਜਾ ਵੜਿੰਗ। ਉਹ ਕਹਿੰਦੇ ਕਿ ਪੰਜਾਬ ਹੀ ਇਕਲੌਤਾ ਸੂਬਾ ਆ ਜਿੱਥੇ ਅਸੀਂ ਦੋਵੇਂ ਜਿਹੜੇ ਸੀਐਲਪੀ ਆ ਯਾਨੀ ਵਿਰੋਧੀ ਧਿਰ ਦੇ ਨੇਤਾ ਆ ਉਹ ਤੇ ਪ੍ਰਧਾਨ ਆਪਸ ਵਿੱਚ ਜੁੰਡਿਓ ਜੁੰਡੀ ਨਹੀਂ ਹੁੰਦੇ। ਤਾਂ ਮਤਲਬ ਹੈ ਕਿ ਦੂਜੀਆਂ ਸਟੇਟਾਂ 'ਚ ਜਲੂਸ ਖੂਬ ਨਿਕਲ ਰਹੇ ਨੇ। ਤਾਂ ਖੈਰ ਇਹਨਾਂ ਨੇ ਇਹ ਵੀ ਕਿਹਾ ਕਿ ਮੈਂ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਨਹੀਂ। ਇਹ ਵੱਡਾ ਬਿਆਨ ਹੈ, ਠੀਕ ਹੈ ਨਾ ਜੀ, ਇਹ ਵੱਡਾ ਬਿਆਨ ਆ। ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਪੁੱਛਿਆ ਗਿਆ ਕਿ ਉਹ ਮੁੱਖ ਮੰਤਰੀ ਦੀ ਦੌੜ 'ਚ ਸ਼ਾਮਲ ਹਨ ਕਿ ਨਹੀਂ, ਤੇ ਇਸ ਤੇ ਮੇਰਾ ਜਵਾਬ ਸੀ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਥੱਲੇ ਸੋਫੇ ਤੇ ਬੈਠਾ ਰਵਾਂ ਤੇ ਰਾਹੁਲ ਗਾਂਧੀ ਮੇਰੇ ਮੋਢੇ ਤੇ ਹੱਥ ਰੱਖ ਕੇ ਕਹੇ ਕਿ ਤੁਸੀਂ ਇਹ ਕਰ ਦਿਖਾਇਆ ਜਿਹਦੀ ਮੈਨੂੰ ਉਮੀਦ ਸੀ। ਮੇਰੇ ਸਾਹਮਣੇ ਪੰਜਾਬ ਦਾ ਨਵਾਂ ਮੁੱਖ ਮੰਤਰੀ ਸਹੁੰ ਲੈ ਰਿਹਾ ਹੋਵੇ ਤੇ ਮੈਂ ਰਾਹੁਲ ਗਾਂਧੀ ਦੇ ਨਾਲ ਥੱਲੇ ਬੈਠਾ ਹੋਵਾਂ। ਮਤਲਬ ਉਹਨਾਂ ਨੇ ਆਪਣੀ ਇੱਛਾ ਜ਼ਾਹਰ ਕਰ ਦਿੱਤੀ ਹੈ ਕਿ ਉਹ ਕਹਿ ਲਓ ਕਿ ਸਹਿਯੋਗੀ ਰੋਲ 'ਚ ਹੀ ਠੀਕ ਰਹਿਣਗੇ। ਫਿਰ ਉਹਨੇ ਯਾਨੀ ਪ੍ਰਧਾਨ ਨੇ ਇਹ ਵੀ ਗੱਲ ਕਹੀ ਆ ਕਿ ਆਪਦੇ ਫਾਇਦੇ ਵਾਸਤੇ ਪ੍ਰਵਾਸੀਆਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤੇ ਜਾਂਦੇ ਆ। ਦੇਖੋ ਮੈਂ ਤੁਹਾਨੂੰ ਕਿਹਾ ਸੀ ਕਿ ਪ੍ਰਵਾਸੀ ਇੱਕ ਬਹੁਤ ਵੱਡਾ ਫੈਕਟਰ ਰਹੇਗਾ 2027 ਵਾਸਤੇ। ਕਾਂਗਰਸ ਨੇ ਪਤਾ ਹੈ ਕਿ ਭਾਜਪਾ ਇਸ ਪੱਤੇ ਨੂੰ ਕੁੱਟੇਗੀ, ਤਾਂ ਉਹਨਾਂ ਨੇ ਪਹਿਲਾਂ ਹੀ ਡਿਫੈਂਡ ਕਰਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਆ ਕਿ ਦੇਖੋ ਜੀ ਗੱਲ ਇਹ ਹੈ ਕਿ ਬਈ ਪੰਜਾਬ ਜਿਹੜਾ ਹੈ ਨਾ ਉਹ ਇਹਨਾਂ ਮਨਾ ਅਧੂਰਾ ਹੈ ਤੇ ਮਿਹਨਤ ਨਹੀਂ ਕੀਤੀ ਤੇ ਉਹ ਕਹਿੰਦੇ ਕਿ ਫਿਰ ਧਰਨੇ ਦੇਣੇ ਪੈਣਗੇ। ਮੁੱਕਦੀ ਗੱਲ ਦਾ ਲੱਭੋ ਲੁਭਾਵ ਆ ਕਿ ਜੇ ਇਸੇ ਤਰ੍ਹਾਂ ਅਸੀਂ ਆਪਸ ਦੇ ਵਿੱਚ ਖਖੜੀਆਂ ਕਰੇਲੇ ਰਹੇ ਤੇ ਫਿਰ ਸਾਨੂੰ ਪਾਵਰ ਨਹੀਂ ਮਿਲਣੀ, ਬਲਕਿ ਸਾਨੂੰ ਫਿਰ ਪੱਲੀਆਂ ਵਿਛਾ ਕੇ ਧਰਨਿਆਂ ਤੇ ਬਹਿਣਾ ਪੈਣਾ ਹੈ। ਤਾਂ ਰਾਜਾ ਵੜਿੰਗ ਨੇ ਤਕਰੀਬਨ ਗੱਲਾਂ ਸਾਫ਼ ਕਰ ਦਿੱਤੀਆਂ। ਇੱਕ ਤੇ ਇਹ ਆ ਕਿ ਬੇੜਾ ਕਿਉਂ ਗਰ ਗਿਆ, ਦੂਜਾ ਇਹ ਆ ਕਿ ਮੈਂ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਨਹੀਂ ਆ। ਮਤਲਬ ਕਿ ਆਪਣੇ ਸਾਥੀਆਂ ਨੂੰ ਸੁਨੇਹਾ ਦੇ ਦਿੱਤਾ ਕਿ ਭਾਈ ਮੇਰੇ ਤੋਂ ਨਾ ਡਰੋ, ਤੁਸੀਂ ਆਪਸ ਦੇ ਵਿੱਚ ਨਿਬੇੜੋ, ਮੇਰਾ ਨਾ ਬੁਰਾ ਕਰੋ, ਮੈਂ ਪ੍ਰਧਾਨ ਹੀ ਠੀਕ ਹੈ, ਜੇ ਤੁਸੀਂ ਬਖਸ਼ ਦਿਓਗੇ ਮੈਨੂੰ, ਤੁਸੀਂ ਮੁੱਖ ਮੰਤਰੀ ਜਿਹਨੇ ਬੰਨਾ ਬਣ ਲਓ। ਕਹਿੰਦੇ ਹੁੰਦੇ ਨਾ ਕਿ ਧੀਏ ਕਰ ਕੰਨ ਕਰ ਤੇ ਨੋਹੇ ਗੱਲ ਸੁਣ। ਮਸਲਾ ਤੇ ਉਹ ਵੀ ਬਣ ਜਾਂਦਾ ਹੈ ਨਾ ਕਿ ਕਹਿਣੀ ਕਿਸੇ ਨੂੰ ਹੁੰਦੀ ਹੈ, ਸੁਣਾਣੀ ਕਿਸੇ ਨੂੰ ਹੁੰਦੀ ਹੈ। ਤਾਂ ਫਿਲਹਾਲ ਪ੍ਰਵਾਸੀਆਂ ਵਾਲਾ ਵੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਭਾਜਪਾ ਇਸ ਮੁੱਦੇ ਨੂੰ ਬਣਾਉਣ ਦੇ ਰੌਂ ਦੇ ਵਿੱਚ। ਤਾਂ ਇਹ ਕਾਂਗਰਸ ਹਮੇਸ਼ਾ ਤੁਹਾਨੂੰ ਪਤਾ ਹੀ ਆ ਭਾਜਪਾ ਦੇ ਹੇਠੋਂ ਵੋਟ ਬੈਂਕ ਖਿਸਕਾਉਣ ਦਾ ਯਤਨ ਕਰਦੀ ਹੈ, ਚਾਹੇ ਉਹ ਐਸਸੀ ਹੋਵੇ ਚਾਹੇ ਪ੍ਰਵਾਸੀ ਹੋਵੇ, ਏਦਾਂ ਹੋਵੇ। ਤਾਂ ਇਹ ਇਹਨਾਂ ਦੀ ਲੜਾਈ ਚੱਲਦੀ ਰਹਿੰਦੀ ਹੈ। ਤਾਂ ਫਿਲਹਾਲ ਜੋ ਭੁਪੇਸ਼ ਬਘੇਲ ਜੀ ਨੇ ਕਿਹਾ ਸੀਗਾ ਕਿ ਕਾਂਗਰਸ ਦੇ ਵਿੱਚ ਸਭ ਚੰਗਾ ਹੈ ਜੀ, ਨਹੀਂ, ਉਹਦੇ ਤੇ ਰਾਜਾ ਵੜਿੰਗ ਦਾ ਜਿਹੜਾ ਪ੍ਰਤੀਕਰਮ ਹੈ ਉਹ ਸਾਫ਼ ਤੌਰ ਤੇ ਵਿਰੋਧਾਭਾਸ ਵਾਲਾ ਹੈ ਕਿ ਅਸਲ ਦੇ ਵਿੱਚ ਕਾਂਗਰਸ 'ਚ ਪਹਿਲਾਂ ਵੀ ਧੜੇਬੰਦੀ ਸੀ, ਧੜੇਬੰਦੀ ਨੇ ਨੁਕਸਾਨ ਵੀ ਕੀਤਾ। ਤੇ ਰਾਜਾ ਵੜਿੰਗ ਦੇ ਮੁਤਾਬਕ ਜੇ ਉਹਨਾਂ ਦੇ ਭਾਸ਼ਣ ਨੂੰ ਥੋੜਾ ਜਿਹਾ ਹੋਰ ਡੀਕੋਡ ਕੀਤਾ ਜਾਵੇ ਕਿ ਇਹ ਸਦੀਆਂ ਤੋਂ ਧੜੇਬੰਦੀ ਚੱਲੀ ਆਈ ਆ ਤੇ ਚੱਲਦੀ ਰਹੇਗੀ। ਮਤਲਬ ਕਿ ਧੜੇਬੰਦੀ ਮੁੱਕਣੀ ਵੀ ਨਹੀਂ, ਨਾਲ ਇਹ ਵੀ ਦੱਸ ਰਹੇ ਇਮਾਨਦਾਰੀ ਦੇ ਨਾਲ। ਜੀ। ਸੋ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਐ ਲਾਈਏ ਸਾਹਿਬ ਵੀ ਜਿੱਥੇ ਦੋ ਚਾਰ ਦਿਮਾਗ ਹੁੰਦੇ ਨੇ ਵੱਖੋ ਵੱਖਰੀ ਸੋਚ ਵਾਲੇ, ਉਹ ਆਪਸ ਚ ਭਿੜਦੇ ਰਹਿੰਦੇ ਨੇ। ਬਾਕੀ ਮੁੱਖ ਮੰਤਰੀ ਦਾ ਘਰ ਤਾਂ ਹਾਲੇ ਬਹੁਤ ਦੂਰ ਹੈ, 2 ਸਾਲ ਪਏ ਨੇ, ਪਤਾ ਨਹੀਂ ਬਣਨਾ ਨਹੀਂ ਬਣਨਾ। ਇਸ ਕਰਕੇ ਉਹ ਕਹਿੰਦੇ ਭਾਈ ਜਿਹੜੀ ਪ੍ਰਧਾਨਗੀ ਵਾਲੀ ਕੁਰਸੀ ਨੂੰ ਵੀ ਹੱਥ ਪਾਉਣ ਨੂੰ ਫਿਰਦੇ ਸਾਰੇ, ਇਹ ਤਾਂ ਸੇਫ ਕਰੀਏ ਪਹਿਲਾਂ, ਇੱਕ ਹੱਥ ਕੁਰਸੀ ਨੂੰ ਤੇ ਦੂਜਾ ਪੱਗ ਨੂੰ। ਉਹ ਵਾਲਾ ਕੰਮ ਹੋਇਆ ਪਿਆ ਵੀ ਭਾਈ ਮੈਂ ਨਹੀਂ ਬਣਨਾ ਮੁੱਖ ਮੰਤਰੀ। ਅਗਲੀ ਖਬਰ ਤੇ ਚੱਲੀਏ ਤਾਂ ਵਿਦਿਆਰਥਣਾਂ ਨੂੰ ਬਰਾਂਡੀ ਪਿਲਾਉਣ ਦਾ ਮਾਮਲਾ ਆਇਆ ਜੀ ਸਾਹਮਣੇ, ਤੁਹਾਡੇ ਮਾਨਸਾ ਤੋਂ ਹੀ ਹੈ ਸ਼ਾਇਦ। ਹਾਂਜੀ। ਦੇਖੋ ਇਹ ਬਹੁਤ ਮੈਂ ਕਹੂੰਗਾ ਕਿ ਮਾੜੀ ਘਟਨਾ ਹੈ ਜਿਹੜੀ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਜਨਤਕ ਹੋਈ ਆ, ਜਿਹਦੇ ਵਿੱਚ ਹੁਣ ਕਾਰਵਾਈ ਵਾਸਤੇ ਜਿਹੜੀ ਹੈ ਉਹ ਮੰਗ ਉੱਠੀ ਹੈ। ਵਿਦਿਆਰਥਣਾਂ ਨੂੰ ਸ਼ਰਾਬ ਪਿਆਉਣ ਦਾ ਇਹ ਮਾਮਲਾ ਹੈ, ਮੰਗਿਆ ਏਡੀਸੀ ਤੇ ਐਸਐਸਪੀ ਨੂੰ ਵਫਦ ਮਿਲਿਆ, ਉਹਨਾਂ ਨੇ ਸ਼ਿਕਾਇਤ ਪੱਤਰ ਵੀ ਦਿੱਤਾ ਤੇ ਮੰਗ ਕੀਤੀ ਹੈ ਕਿ ਕਾਰਵਾਈ ਹੋਣੀ ਚਾਹੀਦੀ ਆ। ਉਧਰ ਪ੍ਰਿੰਸੀਪਲ ਜਿਹੜੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਸ ਕਾਲਜ ਮਾਨਸਾ ਦੀ ਪ੍ਰਿੰਸੀਪਲ ਆ ਬੀਬੀ ਬਰਿੰਦਰ ਕੌਰ ਜੀ, ਉਹਨਾਂ ਨੇ ਦੱਸਿਆ ਕਿ ਵਿਦਿਆਰਥਣਾਂ ਵੱਲੋਂ ਉਹਨਾਂ ਕੋਲ ਸ਼ਿਕਾਇਤ ਆਈ ਸੀ। ਇਸ ਸੰਬੰਧੀ ਕਮੇਟੀ ਬਣਾਈ ਗਈ ਹੈ ਜੋ ਜਾਂਚ ਕਰ ਰਹੀ ਹੈ। ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਗੱਲ ਸੁਣੀ ਜਾਵੇਗੀ, ਜੇਕਰ ਅਨੁਸ਼ਾਸਨਹੀਣਤਾ ਹੋਈ ਤਾਂ ਕਾਰਵਾਈ ਹੋਏਗੀ। ਦਰਅਸਲ ਕੀ ਆ ਕਿ ਮਾਮਲਾ ਕੁਝ ਦਿਨ ਪਹਿਲਾਂ ਦਾ ਹੈ ਕਿ ਕੁਝ ਵਿਦਿਆਰਥਣਾਂ ਜਿਹੜੀਆਂ ਸੀਗੀਆਂ ਉਹ ਕੋਈ ਜਿੱਦਾਂ ਕੈਂਪ ਹੁੰਦੇ ਆ, ਤੁਹਾਨੂੰ ਪਤਾ ਹੀ ਆ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਸ਼ਾਇਦ ਮਹਾਰਾਸ਼ਟਰ ਗਈਆਂ ਸਨ ਤੇ ਨਾਲ ਉੱਥੇ ਜੋ
ਗਏ ਹੁੰਦੇ ਆ ਸਟਾਫ ਵਾਲੇ, ਇਹ ਕੋਈ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਸੀਗਾ ਉੱਥੇ। ਤਾਂ ਮਸਲਾ ਕੀ ਸੀਗਾ ਕਿ ਇੱਕ ਜਿਹੜੀ ਪ੍ਰੋਫੈਸਰ ਹੈ, ਕਹਿ ਲਓ ਜਾਂ ਉਹਨਾਂ ਦੀ ਟੀਚਰ ਹੈ, ਉਹਦੇ ਤੇ ਦੋਸ਼ ਹੈ ਕਿ ਉਸ ਮੈਡਮ ਨੇ ਇਹਨਾਂ ਨੂੰ ਸ਼ਰਾਬ ਪਿਲਾਉਣ ਦਾ ਯਤਨ ਕੀਤਾ। ਫਿਰ ਜੇ ਨਾ ਕੀਤੀ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਫਿਰ ਬਲੈਕਮੇਲ ਕਰਨ ਦਾ ਵੀ ਯਤਨ ਕੀਤਾ ਗਿਆ ਕਿ ਸਾਡੇ ਕੋਲ ਤੁਹਾਡੀਆਂ ਆਡੀਓ ਕਾਲ ਤੇ ਰਿਕਾਰਡਿੰਗ ਆਈਆਂ, ਠੀਕ ਹੈ ਨਾ ਜੀ। ਤੇ ਉਹਦੇ ਵਿੱਚ ਵੀ ਗਾਂ ਹੁਣ ਜਿਹੜੀਆਂ ਚੀਜ਼ਾਂ ਮਤਲਬ ਕਿ ਨਿਕਲ ਰਹੀਆਂ ਨੇ, ਤਾਂ ਇਹਦੇ ਵਿੱਚ ਮੈਡਮ ਪੀੜਤ ਵਿਦਿਆਰਥੀਆਂ ਨੂੰ ਧਮਕਾ ਰਹੀ ਆ ਕਿ ਜੇਕਰ ਤੁਸੀਂ ਸ਼ਰਾਬ ਪੀਉਣ ਦਾ ਮਾਮਲਾ ਉਠਾਇਆ ਤੇ ਮੇਰੇ ਕੋਲ ਤੁਹਾਡੀਆਂ ਹੋਰ ਵੀ ਵੀਡੀਓਜ਼ ਤੇ ਕੁਝ ਰਿਕਾਰਡਿੰਗਸ ਨੇ, ਮੈਂ ਜਨਤਕ ਕਰ ਦੇਵਾਂਗੀ। ਮਤਲਬ ਜੀ ਕਿ ਜਿਹੜੀਆਂ ਸ਼ਿਕਾਇਤਕਰਤਾ ਵਿਦਿਆਰਥਣਾਂ ਨੇ, ਉਹਨਾਂ ਨੇ ਜਦ ਰਿਕਾਰਡਿੰਗਾਂ ਦਿੱਤੀਆਂ ਤਾਂ ਫਿਰ ਉਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਉਹ ਨਾ ਸਿਰਫ ਸ਼ਰਾਬ ਪੀਉਣ ਵਾਲੀ ਗੱਲ ਨੂੰ ਢੱਕਣ ਦੀ ਗੱਲ ਕਰ ਰਹੀ ਹੈ ਮੈਡਮ, ਬਲਕਿ ਇਹ ਕਹਿ ਰਹੀ ਹੈ ਕਿ ਤੁਹਾਡੀਆਂ ਵੀਡੀਓਜ਼ ਰਿਕਾਰਡਿੰਗਸ ਵਗੈਰਾ ਮੇਰੇ ਕੋਲ ਹੈ, ਮੈਂ ਜਨਤਕ ਕਰ ਦੇਵਾਂ। ਮਤਲਬ ਕਿ ਸਿੱਧੇ ਤੌਰ ਤੇ ਬਲੈਕਮੇਲ ਕੀਤਾ ਜਾ ਰਿਹਾ। ਦੱਸਦੇ ਆ ਕਿ ਦੋਸ਼ ਇਹ ਵੀ ਆ ਕਿ ਪੀੜਤ ਵਿਦਿਆਰਥੀਆਂ ਨੂੰ ਕਾਲਜ ਦੇ ਕਮਰੇ 'ਚ ਬੰਦ ਕਰਕੇ ਉਹਨਾਂ ਦਾ ਜਿਹੜਾ ਮਤਲਬ ਕਿ ਕਹਿ ਲਓ ਕਿ ਮਾਹੌਲ ਬਣਿਆ, ਫੋਨ ਖੋ ਕੇ ਨਿੱਜੀ ਡਾਟਾ ਵੀ ਫਰੋਲਿਆ ਗਿਆ ਤੇ ਉਹਦੇ ਵਿੱਚ ਪਏ ਸਬੂਤ ਆਡੀਓ ਵੀਡੀਓ ਜਿਹੜੇ ਆ ਡਿਲੀਟ ਕਰਵਾਏ ਗਏ, ਡਰਾਇਆ ਧਮਕਾਇਆ ਗਿਆ ਤਾਂ ਕਿ ਵਿਦਿਆਰਥੀਆਂ ਉਹ ਆਡੀਓ ਕਾਲ ਰਿਕਾਰਡਿੰਗਾਂ ਜਿਹੜੀਆਂ ਨਸ਼ਰ ਨਾ ਕਰ ਸਕਣ। ਮਤਲਬ ਕਿ ਇੱਥੋਂ ਤੱਕ ਕਹਾਣੀ ਗਈ ਆ। ਤੇ ਜਦੋਂ ਇੰਨਾ ਸਾਰਾ ਕੁਝ ਹੋਇਆ ਗੁਰਪ੍ਰੀਤ ਜੀ, ਮੇਰੇ ਖਿਆਲ ਦੇ ਨਾਲ ਜਾਂਚ ਜਲਦੀ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਇਹ ਕਾਰਵਾਈ ਹੋ ਜਾਣੀ ਚਾਹੀਦੀ ਆ। ਤਾਂ ਤੁਸੀਂ ਸੋਚ ਕੇ ਦੇਖੋ ਕਿ ਇੱਕ ਤਾਂ ਹੋਵੇ ਟੀਚਰ, ਇੱਕ ਹੋਵੇ ਔਰਤ, ਤੇ ਇਸ ਤਰ੍ਹਾਂ ਦਾ ਦੋਸ਼ ਲੱਗੇ, ਕਿੰਨੀ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਤਾਂ ਇਹ ਹੁਣ ਮੰਗ ਪੱਤਰ ਦਿੱਤੇ ਜਾ ਚੁੱਕੇ ਆ, ਕਮੇਟੀ ਬਣ ਚੁੱਕੀ ਆ, ਮੇਰੇ ਖਿਆਲ ਦੇ ਨਾਲ ਕਾਰਵਾਈ ਹੋ ਜਾਣੀ ਹੈ। ਪਰ ਬਹੁਤ ਹੀ ਬੇਹੁਦਾ ਇਹੋ ਜਿਹੀਆਂ ਗੱਲਾਂ ਸਾਡੇ ਸਮਾਜ ਦੇ ਵਿੱਚੋਂ ਸਾਹਮਣੇ ਆ ਰਹੀਆਂ। ਮੈਂ ਅੱਜ ਪੰਜਾਬ ਦੀ ਇੱਕ ਖਬਰ ਪੜ੍ਹ ਰਿਹਾ ਸੀਗਾ, ਬੜਾ ਹੀ ਸ਼ਰਮਸਾਰ ਖੁਦ ਨੂੰ ਮਹਿਸੂਸ ਕੀਤਾ ਕਿ ਇੱਕ ਪਿਤਾ 22 ਸਾਲ ਤੱਕ ਆਪਣੀ ਬੇਟੀ ਨਾਲ ਹੀ ਬਲਾਤਕਾਰ ਕਰਦਾ ਰਿਹਾ। ਰੋਪੜ ਦੀ ਘਟਨਾ, 10 ਸਾਲ ਦੀ ਸੀ ਉਹ ਕੁੜੀ ਜਦ ਤੋਂ ਇਹ ਕੰਮ ਸ਼ੁਰੂ ਹੋਇਆ, ਦਰਿੰਦਗੀ ਸ਼ੁਰੂ ਹੋਈ। 32 ਸਾਲ ਦੀ ਉਮਰ ਦੇ ਵਿੱਚ ਉਹ ਕਿਤੇ ਪ੍ਰੈਗਨੈਂਟ ਹੋਈ ਆ, ਫਿਰ ਜਾ ਕੇ ਉਹਨੇ ਸਾਰੀ ਗੱਲ ਦੱਸੀ ਆ ਤੇ ਉਸ ਤੋਂ ਬਾਅਦ ਇਸ ਦਰਿੰਦੇ ਪਿਤਾ ਨੂੰ ਫੜਿਆ ਗਿਆ। ਤੁਸੀਂ ਹਿਸਾਬ ਲਾ ਲਓ 22 ਸਾਲ। ਤਾਂ ਇਸ ਤਰ੍ਹਾਂ ਦੀਆਂ ਜਦੋਂ ਇਹ ਚੀਜ਼ਾਂ ਕਹਿ ਲਓ ਕਿ ਸ਼ਰਮਸਾਰ ਕਰਨ ਵਾਲੀਆਂ ਸਾਡੇ ਸਮਾਜ ਚੋਂ ਨਿਕਲਦੀਆਂ ਤਾਂ ਸੱਚਮੁੱਚ ਬੜੀ ਨਮੋਸ਼ੀ ਖੁਦ ਨੂੰ ਵੀ ਆਵਾਜ਼ਾਰੀ ਹੁੰਦੀ ਹੈ ਜੀ। ਜੀ ਸੋ ਅੱਗੇ ਚਲਿਏ ਜੀ ਅਗਲੀ ਖਬਰ ਤੇ। ਕਹਿੰਦੇ ਇਧਰ ਪੁਲਿਸ ਵਾਲਾ ਹੀ ਲੁਟੇਰਾ ਬਣ ਗਿਆ ਹੈ ਜੀ। ਉਹ ਲਟੇਰੇ, ਉਹ ਲਟੇਰੇ, ਉਹ ਲਟੇਰੇ। ਤਾਂ ਗੱਲ ਇਹ ਆ ਕਿ ਬਈ ਹੁਣ ਕੀਤਾ ਕੀ ਜਾਵੇ। ਜੇ ਪੁਲਿਸ ਹੀ ਲੁਟੇਰਾ ਪਾਰਟੀ ਬਣ ਗਈ ਤੇ ਫਿਰ ਇਹਦਾ ਮਤਲਬ ਇਹ ਹੈ ਕਿ ਅਸੀਂ ਤੇ ਅੱਗੇ ਰਾਜਨੀਤਿਕ ਬੰਦਿਆਂ ਨੂੰ ਕਹਿੰਦੇ ਸਨ ਕਿ ਲਟੇਰੇ ਆ, ਇਹ ਲੁੱਟਣ ਵਾਲੇ ਹੀ ਆ, ਤਾਂ ਪੁਲਿਸ ਵੀ ਲੁੱਟਣ ਵਾਲੀ ਹੋ ਗਈ, ਲਟੇਰੇ। ਤੇ ਫਿਰ ਤਾਂ ਹੋ ਗਿਆ ਕੰਮ। ਫਿਰ ਤੇ ਸਮਝੋ ਵੱਜ ਗਏ ਵਾਜੇ, ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਤੇ ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ, ਵੱਜ ਜਾਣੇ ਵਾਜੇ। ਤਾਂ ਇਹ ਮੋਹਾਲੀ ਦੀ ਘਟਨਾ ਹੈ। ਮੋਹਾਲੀ ਦੇ ਵਿੱਚ ਪਿਛਲੇ ਦਿਨੀ ਵੀ ਇੱਕ ਸ਼ਾਇਦ ਪੀਸੀਆਰ ਦੇ ਵਿੱਚ ਤੈਨਾਤ ਸੀਗੀ ਮੁਲਾਜ਼ਮ, ਉਹਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਇਸ ਤੋਂ ਇਲਾਵਾ ਇੱਥੇ ਤੇ ਬੜੀਆਂ ਵੱਡੀਆਂ, ਮੈਂ ਜੇ ਤੁਹਾਨੂੰ ਇਹੋ ਜਿਹੀਆਂ ਗੱਲਾਂ ਸੁਣਾਵਾਂ ਨਾ, ਸਾਡਾ ਤਾਂ ਚਲੋ ਹੋ ਗਿਆ ਵਾਹਵਾ ਸਮਾਂ ਖਬਰਾਂ ਨਾਲ ਵਾਹ ਵਾਸਤਾ ਰੱਖਦੇ ਹਾਂ। ਇੱਥੇ ਇੱਕ ਪਟਿਆਲੇ ਦੇ ਵਿੱਚ ਹੌਲਦਾਰ ਸੀਗਾ ਤੇ ਉਹ ਟੁੱਟੀ ਜੀ ਸਕੂਟੀ ਤੇ ਤੁਰਿਆ ਫਿਰਦਾ ਹੁੰਦਾ ਸੀਗਾ ਤੇ ਤਕਾ ਕੇ ਕੋਠੀ ਰਾਤ ਨੂੰ ਤਗੜੀ ਚੋਰੀ ਕਰਦਾ ਹੁੰਦਾ ਸੀ। ਹਿਸਾਬ ਲਾ ਲਓ ਉਹ ਅੱਡ ਬੰਟੀ ਬਬਲੀ ਵਾਲਾ ਬਣਿਆ ਪਿਆ ਸੀ। ਉਹਨੂੰ ਫੜਿਆ ਤੇ ਕਰੋੜਾਂ ਦੀ ਇੱਕ ਲੁੱਟ ਹੋਈ ਸੀਗੀ ਇੱਧਰ ਰੋਪੜ ਵਾਲੀ ਸਾਈਡ ਹੀ। ਤਾਂ ਉਹਦੇ ਵਿੱਚ ਪੁਲਿਸ ਵਾਲੇ ਗੈਂਗ ਨਿਕਲੇ ਸੀ, 147 ਤੱਕ ਸੀ ਉਹਨਾਂ ਦੇ ਜੀ ਕੁਝ ਸਾਲ ਪਹਿਲਾਂ। ਤਾਂ ਮਤਲਬ ਕਿ ਇਹ ਚੀਜ਼ਾਂ ਕੋਈ ਨਵੀਆਂ ਨਹੀਂ ਹੈ। ਇੱਥੇ ਆਪਾਂ ਦੇਖਦੇ ਹੁਣ ਤੇ ਇਹ ਆ ਕਿ ਪੰਜਾਬ ਦੀਆਂ ਸੜਕਾਂ ਤੇ ਕਹਿੰਦੇ ਨਕਲੀ ਪੁਲਿਸ ਦੌੜਦੀ ਹੈ ਰਾਤ ਨੂੰ। ਸਾਡੇ ਬੇਲੀ ਆ ਸੱਜਣ ਆ ਸਾਡੇ ਇੱਥੇ ਸਵਰਨ ਦਾਨੇ ਵਾਲੀ ਆ ਪੱਤਰਕਾਰ, ਉਹਨੇ ਵੀਡੀਓ ਪਾਈ ਹੈ, ਤੇਰਾ ਬਕਾਇਦਾ ਵੀਡੀਓ ਪਾਈ ਆ ਕਿ ਕਿਵੇਂ ਰਾਤ ਨੂੰ ਪਾਇਲਟ ਲਿਖ ਕੇ। ਤੇ ਹੁਣ ਉਹਨਾਂ ਗੱਡੀਆਂ 'ਚ ਕੀ ਆ, ਡਰੱਗ ਹੈ, ਹਵਾਲਾ ਕੀ ਆ, ਆਪਾਂ ਨੂੰ ਕੀ ਪਤਾ ਹੈ ਜੀ। ਪਾਇਲਟ ਗੱਡੀਆਂ, ਨਕਲੀ ਪੁਲਿਸ ਹੀ ਤੁਰੀ ਫਿਰਦੀ ਹੈ ਸੜਕਾਂ ਤੇ। ਵੇਖੋ ਕਿੱਡੀ ਅੰਨੀ ਮੱਚੀ ਹੈ। ਇਹ ਮੋਹਾਲੀ ਦਾ ਮਾਮਲਾ ਆ ਤੇ ਜਿੱਥੇ ਇੱਕ ਪੁਲਿਸੀਆ ਜਿਹੜਾ ਉਹ ਮੈਡੀਕਲ ਤੇ ਪਿਸਟਲ ਦਿਖਾ ਕੇ ਝੂਠਾ ਕੇਸ ਪਾਉਣ ਦਾ ਡਰਾਵਾ ਦੇ ਕੇ ਲੱਖ ਰੁਪਈਆ ਲੈ ਗਿਆ। ਇਹਨਾਂ ਚੋਂ ਇੱਕ ਫੜ ਲਿਆ ਤੇ ਇੱਕ ਜਿਹੜਾ ਭਗੌੜਾ ਵਾ। ਤੇ ਹੁਣ ਜਿਹੜੇ ਉੱਥੋਂ ਦੇ ਪੁਲਿਸ ਮੁਖੀ ਆ
ਉਹ ਤੇ ਇਹ ਵੀ ਕਹਿ ਰਿਹਾ ਕਿ ਹੁਣ ਅਸੀਂ ਚੰਗੀ ਡੂੰਘਾਈ ਦੇ ਨਾਲ ਪੁੱਛ ਪੜਤਾਲ ਕਰਾਂਗੇ। ਸਾਨੂੰ ਲੱਗਦਾ ਹੈ ਕਿ ਇਹੋ ਜਿਹੀਆਂ ਵਾਰਦਾਤਾਂ ਇਹਨੇ ਹੋਰ ਕੰਬਖਤ ਨੇ ਅੰਜਾਮ ਦਿੱਤੀਆਂ ਹੋਣਗੀਆਂ। ਤੁਸੀਂ ਹਿਸਾਬ ਲਾ ਲਓ, ਪੁਲਿਸ ਨੂੰ ਇੰਨਾ ਕੌਨਫੀਡੈਂਸ ਹੈ ਆਪਣੇ ਬੰਦੇ ਤੇ ਕਿ ਅਸੀਂ ਇਹਨੂੰ ਹੋਰ ਇੰਟਰੋਗੇਟ ਕਰਾਂਗੇ ਕਿ ਇਹਦੇ ਤੇ ਸ਼ੱਕ ਆ ਕਿ ਇਹਨੇ ਹੋਰ ਵੀ ਇਹੋ ਜਿਹੇ ਚੰਨ ਚਾੜੇ ਹੋਣੇ। ਜੀ। ਸੋ ਆਖਰੀ ਖਬਰ ਤੇ ਚਲੀਏ ਤੇਜ਼ੀ ਦੇ ਨਾਲ। ਸੁਪਰੀਮ ਕੋਰਟ ਨੇ ਧਾਰਾਵੀ ਪ੍ਰੋਜੈਕਟ ਤੇ ਰੋਕ ਲਾਉਣ ਤੋਂ ਨਾ ਕਰ ਦਿੱਤੀ ਹੈ ਜੀ, ਰੀਡਿਵੈਲਪਮੈਂਟ ਵਾਲੇ ਪ੍ਰੋਜੈਕਟ। ਦੇਖੋ, ਇਹ ਅਡਾਨੀ ਨੂੰ ਗਿਆ ਸੀਗਾ, ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਾਂ, ਇਹ ਮਾਮਲਾ ਜਿਹੜਾ ਸੀਗਾ ਯੂਏਈ ਕੰਪਨੀ ਦੇ ਨਾਲ ਜੁੜਦਾ ਸੀਗਾ। ਯੂਏਈ ਦੀ ਇੱਕ ਕੰਪਨੀ ਸੀਗੀ, ਯੂਏਈ ਦੀ ਕੰਪਨੀ ਜਿਹੜੀ ਸੀਗੀ ਉਸਨੇ ਇਹ ਸਾਰਾ ਠੇਕਾ ਹਾਸਲ ਕਰ ਲਿਆ ਸੀ, ਪਰ ਗਵਰਨਮੈਂਟ ਨੇ ਜਦੋਂ ਦੇਣਾ ਹੀ ਆਪਣੇ ਖਸਮ ਖਾਸ ਨੂੰ ਸੀਗਾ ਤਾਂ ਉਹ ਰੱਦ ਕਰਕੇ ਦੁਬਾਰਾ ਤੋਂ ਟੈਂਡਰ ਕਰਵਾਏ, ਜਿਹਦੇ ਵਿੱਚ ਇਹ ਜਿਹੜੀ ਕੰਪਨੀ ਸੀਗੀ ਇਹ ਪਛੜ ਗਈ ਸੀਗੀ ਤੇ ਅਡਾਨੀ ਠੇਕਾ ਲੈ ਗਿਆ ਸੀਗਾ। ਤਾਂ ਇਹ ਮੁੜ ਗਏ ਸੀ ਹਾਈ ਕੋਰਟ ਦੇ ਵਿੱਚ। ਸੇਕਲਿੰਗ ਕੰਪਨੀ ਹੈ ਸ਼ਾਇਦ ਉਹਦਾ ਨਾਮ। ਤਾਂ ਉਸ ਤੋਂ ਬਾਅਦ ਇਹ ਜਦੋਂ ਹਾਰ ਗਏ ਉੱਥੇ ਮੁਕੱਦਮਾ ਹਾਈ ਕੋਰਟ ਦੇ ਵਿੱਚ, ਤੇ ਫਿਰ ਗਏ ਸੁਪਰੀਮ ਕੋਰਟ ਦੇ ਵਿੱਚ ਕਿ ਬਈ ਸਾਡਾ ਮਾਮਲਾ ਜਿਹੜਾ ਹੈ ਉਹ ਇਉਂ ਆ ਕਿ ਸਾਡੀ ਜਿਹੜੀ ਬੋਲੀ ਸੀਗੀ ਉਹ 8640 ਕਰੋੜ ਦੀ ਸੀਗੀ ਤੇ ਅਡਾਨੀ ਦੀ 5069 ਕਰੋੜ ਦੀ ਸੀਗੀ, ਤੇ ਸਾਡੀ ਜਿਹੜੀ ਉਹ ਜ਼ਿਆਦਾ ਸੀ, ਮਤਲਬ ਕਿ ਫਾਇਦਾ ਹੋ ਰਿਹਾ ਸੀਗਾ। ਤੇ ਦੂਜੀ ਹੈ ਕਿ ਉਹ ਕਹਿੰਦੇ ਕਿ ਅਸੀਂ ਆਪਣੀ ਬੋਲੀ ਦੇ ਵਿੱਚ 20% ਇਜ਼ਾਫਾ ਕਰਨ ਨੂੰ ਵੀ ਤਿਆਰ ਆ। ਤਾਂ ਹੁਣ ਬੈਂਚ ਨੇ ਕਿਹਾ ਕਿ ਸੇਕਲਿੰਗ ਕੰਪਨੀ ਜਿਹੜੀ ਹੈ ਉਹ ਇੱਕ ਅਮੈਂਡ ਹੋਇਆ ਬੋਲੀ ਦਾ ਡਿਟੇਲ ਹਲਫਨਾਮਾ ਜਿਹੜਾ ਉਹ ਅਗਲੀ ਵਾਰ ਪੇਸ਼ ਕਰਨ। ਫਿਲਹਾਲ ਮਤਲਬ ਕਿ ਮੁੱਖ ਦੀ ਗੱਲ ਹੈ ਕਿ ਫਿਲਹਾਲ ਰੋਕ ਤਾਂ ਨਹੀਂ ਲੱਗੇਗੀ ਜੀ। ਜਿਹੜਾ ਧਾਰਾਵੀ ਵਾਲਾ ਇਹਦੇ ਤੇ ਕਿਤੇ ਵਿਸਤਾਰ ਨਾਲ ਫੇਰ ਗੱਲ ਕਰ ਲਾਂਗੇ। ਇਹ ਅਡਾਨੀ ਉਹ ਕਹਿ ਲਓ ਕਿ ਰੀਅਲ ਐਸਟੇਟ ਕਾਰੋਬਾਰ ਚ ਉਤਰ ਰਿਹਾ। ਆਉਣ ਵਾਲੇ ਸਮੇਂ ਚ ਪੂਰੇ ਇੰਡੀਆ ਚ ਦੇਖੋ ਜੇ ਇਹਦਾ ਦਾਅ ਫੱਬ ਗਿਆ ਤੇ ਇਸ ਕਾਰੋਬਾਰ ਚੋਂ ਪੈਰ ਜਮਾਵੇਗਾ। ਤਾਂ ਕਹਿਣ ਦਾ ਮਤਲਬ ਕਿ ਫਿਲਹਾਲ ਸਟੇ ਤਾਂ ਨਹੀਂ ਹੋਈ ਉਹ ਜੋ ਚੱਲ ਰਹੀ ਹੈ ਸਾਰੀ ਵਗੈਰਾ, ਪਰੰਤੂ ਇਹ ਹੈ ਕਿ ਹੁਣ ਸੁਣਵਾਈ ਜਿਹੜੀ ਆ 25 ਮਈ ਤੇ ਪੈ ਗਈ ਹੈ। ਮਤਲਬ ਕਿ ਪਟੀਸ਼ਨ ਸਟਿਲ ਸਟੈਂਡ ਕਰਦੀ ਆ, ਸੁਣਵਾਈ ਚੱਲੇਗੀ, ਪਰ ਫਿਲਹਾਲ ਸਾਰੇ ਕੰਮ ਕਰਤੇ, ਪ੍ਰੋਜੈਕਟ ਤੇ ਰੋਕ ਨਹੀਂ ਲੱਗੀ ਗੁਰਪ੍ਰੀਤ ਜੀ। ਸੋ ਇੱਥੇ ਹੀ ਹੁੰਦਾ ਜੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ। ਸੋ ਮਿੰਟੂ ਜੀ, ਤੁਸੀਂ ਪ੍ਰੋਗਰਾਮ 'ਚ ਜੁੜੇ, ਖਬਰਾਂ ਤੇ ਜਾਣਕਾਰੀ ਸਾਂਝੀ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਾਂਝੀ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ।